ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਅੱਜ ਦਾ ਵੀਰਵਾਰ ਦਾ ਟਰੱਕਿੰਗ ਦਾ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਹੁੰਦਾ ਆ। ਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 24 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡਾ ਅੱਜ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਹੁੰਦਾ ਹੈ ਜੀ। ਸੋ ਕਿਨੇ ਟਰੱਕਿੰਗ ਦੇ ਬਾਰੇ ਗੱਲਬਾਤ ਕਰਨ ਦੇ ਲਈ ਰਮਨ ਸਿੰਘ ਢਿੱਲੋਂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਜਿਹੜੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408272 2500 4082722500 ਦੇ ਉੱਤੇ। ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ, ਨਛੱਤਰ ਸਿੰਘ ਸੰਘਾ, ਕਲੋਵਿਸ ਅਮਰਜੀਤ ਸਿੰਘ ਸਟਾਕਟਨ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸੰਨੀਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ ਹਰਦਿਆਰ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ ਤੇ ਟੇਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕਿਆਣਾ 415 909 0503। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਟਰੱਕਿੰਗ ਤੋਂ ਪਹਿਲਾਂ ਆਪਾਂ ਨਿਊਜ਼ ਕਰਦੇ ਜਾਈਏ। ਰਸ਼ੀਆ ਨੇ ਆਲਰੇਡੀ ਯੂਕਰੇਨ ਦੇ ਉੱਤੇ ਅਟੈਕ ਕਰ ਦਿੱਤਾ ਤੇ ਅੱਜ UN ਸਿਕਿਉਰਿਟੀ ਕੌਂਸਲ ਦੀ ਮੀਟਿੰਗ ਦੇ ਵਿੱਚ ਇਸ ਨੂੰ ਜਿਹੜਾ ਕੰਡੈਮ ਕੀਤਾ ਜਾਊਗਾ। ਤੇ ਆਲਰੇਡੀ ਯੂਕਰੇਨ ਦੀ ਕੈਪੀਟਲ ਕਾਈਵ ਆ ਉੱਥੇ ਬੰਬ ਸਿੱਟੇ ਗਏ ਹੈਗੇ ਏਅਰ ਸਟ੍ਰਾਈਕ ਦੇ ਰਾਹੀਂ। ਹੁਣ ਜ਼ੈਲੈਂਸਕੀ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਆ ਤੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਕੋਸ਼ਿਸ਼ ਕਰ ਰਹੇ ਹੈਗੇ ਆ ਚਰਨੋਬਲ ਜਿੱਥੇ ਨਿਊਕਲੀਅਰ ਡਿਜ਼ਾਸਟਰ ਹੋਇਆ ਸੀ ਬਹੁਤ ਵੱਡਾ, ਉੱਥੇ ਉਸ ਨੂੰ ਕੰਟਰੋਲ ਯੂਕਰੇਨ ਵਾਲੇ ਕੋਸ਼ਿਸ਼ ਕਰ ਰਹੇ ਵੀ ਸਾਡੇ ਕੰਟਰੋਲ 'ਚ ਰਹੇ, ਰਸ਼ੀਆ ਵਾਲੇ ਕੋਸ਼ਿਸ਼ ਕਰ ਰਹੇ ਆ ਉਸ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਜਾਵੇ। ਜੀ 1986 ਦੇ ਵਿੱਚ ਚਰਨੋਬਲ ਦੇ ਵਿੱਚ ਜਿਹੜਾ ਨਿਊਕਲੀਅਰ ਉੱਥੇ ਉਹ ਜਿਹੜਾ ਪਲਾਂਟ ਸੀਗਾ ਉਹਦਾ ਮੈਲਟ ਡਾਊਨ ਹੋਇਆ ਸੀ। ਉਸ ਟਾਈਮ ਦੇ ਉੱਤੇ ਉਹ ਸੋਵੀਅਤ ਸੰਘ ਦੇ ਅਧੀਨ ਸੀਗਾ ਤੇ 90 ਦੇ ਦਹਾਕੇ 'ਚ ਸੋਵੀਅਤ ਸੰਘ ਨੂੰ ਵੱਖ-ਵੱਖ ਮੁਲਕਾਂ ਦੇ ਵਿੱਚ ਜਿਹੜਾ ਉਹ ਵੰਡਿਆ ਗਿਆ ਸੀ। ਪੁਤਿਨ ਇਹੀ ਮੰਨਦਾ ਆ ਵੀ ਉਹ ਜਿਹੜੇ ਵੀ ਮੁਲਕ ਸਾਡੇ ਵਿੱਚੋਂ ਨਿਕਲੇ ਆ ਉਹ ਰੂਸ ਦੇ ਅਧੀਨ ਹੀ ਰਹਿਣੇ ਚਾਹੀਦੇ ਆ। ਸੋ ਜਾਰਜੀਆ ਦੇ ਵਿੱਚ ਉਹਨੇ ਕੀਤਾ, ਕ੍ਰੀਮੀਆ ਦਾ ਇਲਾਕਾ ਆਪਣੇ ਅਧੀਨ ਜਿਹੜਾ ਉਹ ਲੈ ਲਿਆ ਯੂਕਰੇਨ ਦਾ। ਤੇ ਹੁਣ ਯੂਕਰੇਨ ਦੇ ਉੱਤੇ ਤਿੰਨ ਤਰਫੋਂ ਕਹਿੰਦੇ ਆ ਵੀ ਹਮਲਾ ਕੀਤਾ ਆ। ਹਵਾਈ ਹਮਲਾ ਵੀ ਹੋਇਆ ਆ, ਲੈਂਡ ਤੋਂ ਵੀ ਕੀਤਾ ਆ ਤੇ ਨਾਲ ਦੇ ਨਾਲ ਉਹਨਾਂ ਨੇ ਪਾਣੀ ਜ਼ਰੀਏ ਵੀ ਜਿਹੜਾ ਉਹ ਹਮਲਾ ਕਰ ਦਿੱਤਾ ਆ। ਨਾਟੋ ਵਾਲੇ ਜਿਹੜੇ ਪੋਲੈਂਡ ਵਾਲੇ ਪਾਸੇ ਜਿਹੜਾ ਉਹਨਾਂ ਦਾ ਉਹ ਬਾਰਡਰ ਪੈਂਦਾ ਆ ਉੱਥੇ ਜਿਹੜੇ ਉਹ ਤੈਨਾਤ ਆ। ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਇਹ ਕਿਹਾ ਸੀਗਾ ਵੀ ਅਸੀਂ ਅਮਰੀਕੀ ਫੌਜੀ ਜਿਹੜੇ ਆ ਯੂਕਰੇਨ ਦੇ ਵਿੱਚ ਜਿਹੜੇ ਯੁੱਧ ਲੱਗਦਾ ਹੈ, ਜੰਗ ਲੱਗਦੀ ਆ, ਉੱਥੇ ਜਿਹੜੇ ਉਹ ਅਸੀਂ ਨਹੀਂ ਘੱਲਣੇ ਹੈਗੇ। ਸੋ ਅੱਜ ਹੁਣ ਉਹਨਾਂ ਨੇ ਥੋੜ੍ਹੇ ਚਿਰ ਬਾਅਦ ਸੰਬੋਧਨ ਜਿਹੜਾ ਉਹ ਕਰਨਾ ਹੈ। ਦੇਖੋ ਕੀ ਹੁੰਦਾ ਆ। ਕੱਲ੍ਹ ਜਦੋਂ ਹਰਜੋਤ ਸਿੰਘ ਦੀ ਸਿਕਿਉਰਿਟੀ ਕੌਂਸਲ UN ਦੀ ਸਿਕਿਉਰਿਟੀ ਕੌਂਸਲ ਦੀ ਜਿਹੜੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਸੀ, ਯੂਕਰੇਨ ਦਾ ਜਿਹੜਾ ਉੱਥੇ ਦਾ ਐਂਬੈਸਡਰ ਸੀ ਉਹ ਬੋਲ ਰਿਹਾ ਸੀ, ਕਹਿੰਦਾ ਵੀ ਯੂ ਗਾਇਜ਼ ਆਰ ਟੂ ਲੇਟ, ਆਲਰੇਡੀ ਜਿਹੜੇ ਆ ਉਹਨੇ ਹਮਲਾ ਕਰ ਦਿੱਤਾ ਹੈਗਾ ਆ। ਹੁਣ ਅੱਗੇ ਪਤਾ ਨਹੀਂ ਉਹ ਉੱਥੇ ਕੀ ਜਿਹੜਾ ਉਹ ਬਣਨਾ ਹੈਗਾ ਆ। ਪੁਤਿਨ ਨੇ ਹਮਲਾ ਕਰਨ ਤੋਂ ਪਹਿਲਾਂ ਇੱਕ ਵੀਡੀਓ ਪਾ ਕੇ ਜਿਹੜਾ ਉਹ ਵੱਖ-ਵੱਖ ਉਸ ਦੀ ਇਸ ਹਮਲੇ ਨੂੰ ਸਹੀ ਠਹਿਰਾਉਣ ਦੇ ਲਈ ਆਪਣੀ ਜਿਹੜੀ ਵੀਡੀਓ ਪਾਈ ਵੀ ਅਸੀਂ ਆਹ ਆਰਟੀਕਲ ਦੇ ਤਹਿਤ ਇਸ ਹਿਸਾਬ ਦੇ ਨਾਲ ਜਿਹੜਾ ਇਹ ਹਮਲਾ ਕਰਨ ਜਾ ਰਹੇ ਹਾਂ। ਕਹਿੰਦੇ ਵੀ ਡੀਮਿਲਟਰਾਈਜ਼ ਤੇ ਡੀਨਾਜ਼ੀਫਿਕੇਸ਼ਨ ਯੂਕਰੇਨ ਦੇ ਇਹਨਾਂ ਹਿੱਸਿਆਂ ਦੀ ਅਸੀਂ ਇਸ ਫੌਜੀ ਕਾਰਵਾਈ ਦੇ ਤਹਿਤ ਕਰਾਂਗੇ। ਤੇ ਨਾਲ ਹੀ ਉਹਨਾਂ ਨੇ ਧਮਕੀ ਜਿਹੜੀ ਉਹ ਦੇ ਦਿੱਤੀ ਵੀ ਜੇ ਕੋਈ ਵੀ ਮੁਲਕ ਨੇ ਰੂਸ ਦੇ ਖਿਲਾਫ ਇਸ ਮਿਲਟਰੀ ਐਕਸ਼ਨ ਦੇ ਵਿੱਚ ਕਾਰਵਾਈ ਕੀਤੀ ਤਾਂ ਉਹਨਾਂ ਨੂੰ ਅਜਿਹੇ ਨਤੀਜੇ ਭੁਗਤਣੇ ਪੈਣਗੇ ਜਿਹੜੇ ਉਹਨਾਂ ਨੇ ਅੱਜ ਤੱਕ ਕਦੇ ਵੀ
ਦੇਖੇ ਨਹੀਂ ਹੋਣਗੇ। ਸੋ ਕੁਝ ਸਮਾਂ ਪਹਿਲਾਂ ਇਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਜੇ ਸਾਡੇ ਤੇ ਹਮਲਾ ਹੋਇਆ ਤੇ ਅਸੀਂ ਨਿਊਕਲੀਅਰ ਵਾਰਹੈਡ ਆ ਉਹ ਵੀ ਜਿਹੜਾ ਉਹ ਵਰਤ ਸਕਦੇ ਹੈਗੇ ਆ। ਰੂਸੀ ਮਿਲਟਰੀ ਇਹ ਕਹਿ ਰਹੀ ਆ ਵੀ ਹਾਈ ਪ੍ਰਸੀਜਨ ਵੈਪਨਸ ਜਿਹੜੀਆਂ ਵਰਤੀਆਂ ਗਈਆਂ ਆ ਯੂਕਰੇਨ ਦੀਆਂ 에ਅਰ ਡਿਫੈਂਸ ਜਿਹੜੀਆਂ ਆ ਉਸ ਨੂੰ ਖਤਮ ਕਰਨ ਦੇ ਲਈ। ਯੂਕਰੇਨ ਦਾ 에ਅਰ ਡਿਫੈਂਸ ਵੀ ਕਾਫੀ ਜ਼ਿਆਦਾ ਹੀ 80-90 ਦਹਾਕੇ ਦਾ ਜਿਹੜਾ ਉਹ ਚੱਲਦਾ ਜਿਹੜਾ ਉਹ ਆ ਰਿਹਾ ਹੈਗਾ ਆ। ਪਿਛਲੇ ਪ੍ਰਸ਼ਾਸਨ ਦੇ ਵਿੱਚ ਯੂਕਰੇਨ ਨੂੰ ਜਿਹੜੀ ਮਾਇਕ ਸਹਾਇਤਾ ਦਿੱਤੀ ਜਾਂਦੀ ਸੀ ਉਸ ਦੇ ਵਿੱਚ ਕਟੌਤੀਆਂ ਜਿਹੜੀਆਂ ਆ ਉਹ ਕਰ ਦਿੱਤੀਆਂ ਗਈਆਂ ਸੀਗੀਆਂ। ਪੁਤਿਨ ਕਹਿੰਦਾ ਵੀ ਤੁਹਾਡੇ ਮਨ ਦੇ ਵਿੱਚ ਆ ਹੀ ਨਹੀਂ ਸਕਦਾ ਵੀ ਇਸ ਨੂੰ ਨਾਟੋ ਦਾ ਜਿਹੜਾ ਉਹ ਹਿੱਸਾ ਬਣਾਓ। ਸੋ ਇਹ ਹੁਣ ਸਾਰਾ ਰੌਲਾ ਗੌਲਾ ਇਸ ਹਿਸਾਬ ਦੇ ਨਾਲ ਦੁਨੀਆ ਭਰ ਦੇ ਵਿੱਚੋਂ ਨਿੰਦਾ ਜਿਹੜੀ ਆ ਪੁਤਿਨ ਦੀ ਜਿਹੜੀ ਉਹ ਹਰ ਕੋਈ ਕਰ ਰਿਹਾ ਆ। ਪਰ ਦੇਖੋ ਕੀ ਬਣਦਾ ਆ। ਆਮ ਲੋਕਾਂ ਦੇ ਉੱਤੇ ਬਹੁਤ ਭੈੜਾ ਅਸਰ ਪਊਗਾ। ਰੂਸ ਵਾਲੇ ਕਹਿੰਦੇ ਆ ਵੀ ਅਸੀਂ ਜਿਹੜੇ ਸਿਵਿਲੀਅਨ ਥਾਂ ਆ ਉੱਥੇ ਬੰਬਾਰਡਮੈਂਟ ਜਿਹੜੀ ਉਹ ਨਹੀਂ ਕਰਾਂਗੇ, ਜਿਹੜੇ ਮਿਲਟਰੀ ਟਿਕਾਣੇ ਆ ਉਹਨਾਂ ਉੱਤੇ ਹੀ ਜਿਹੜਾ ਆ ਉਸ ਦੇ ਉੱਤੇ ਹੀ ਜਿਹੜਾ ਅਸੀਂ ਨਜ਼ਰ ਜਿਹੜੀ ਉਹ ਰੱਖਾਂਗੇ। ਸੋ ਪਰ ਜਿਹੜੀਆਂ ਵੀਡੀਓਜ਼ ਤਸਵੀਰਾਂ ਉੱਥੋਂ ਆ ਰਹੀਆਂ ਆ ਆਮ ਲੋਕ ਦਰਜਨਾਂ ਦੀ ਸੰਖਿਆ ਦੇ ਵਿੱਚ ਦੱਸਿਆ ਜਾ ਰਿਹਾ ਵੀ ਆਲਰੇਡੀ ਮਰ ਚੁੱਕੇ ਆ ਤੇ ਕਈ ਲੋਕ ਆਲਰੇਡੀ ਜ਼ਖਮੀ ਜਿਹੜੇ ਉਹ ਹੋ ਚੁੱਕੇ ਆ। ਅਫਗਾਨਿਸਤਾਨ ਵਾਲੇ ਰਾਸ਼ਟਰਪਤੀ ਦੇ ਨਾਲੋਂ ਇਹ ਥੋੜਾ ਜਿਹਾ ਜ਼ੈਲੈਂਸਕੀ ਕਹਿੰਦੇ ਵੀ ਚੰਗਾ ਰਿਹਾ, ਇਹ ਭੱਜਿਆ ਨਹੀਂ ਅਜੇ ਮੁਲਕ ਛੱਡ ਕੇ, ਅਜੇ ਇਹ ਉੱਥੇ ਹੀ ਡਟਿਆ ਹੈ ਜੀ। ਆਪਾਂ ਹੁਣ ਟਰੱਕਿੰਗ ਵੱਲ ਆਈਏ ਤੇ ਰਮਨ ਜੀ ਟਰੱਕਿੰਗ ਦੇ ਲੋਡਸ ਦੀ ਸਿਚੁਏਸ਼ਨ ਕਹਿੰਦੇ ਬੜੀ ਬੁਰੀ ਆ, ਰੇਟਸ ਬਹੁਤ ਜ਼ਿਆਦਾ ਡਾਊਨ ਚੱਲ ਗਏ। ਬਿਲਕੁਲ ਜੋਤਾ ਜੀ, ਜਿਹੜੇ ਪਿਛਲੇ ਆਲਮੋਸਟ ਆਪਾਂ 1 ਮਹੀਨੇ ਤੋਂ ਇੱਥੇ ਚਰਚਾ ਆਪਾਂ ਕਰਦੇ ਆ ਰਹੇ ਹਾਂ ਕਿ ਰੇਟਸ ਜਿਹੜੇ ਆ ਡ੍ਰੌਪ ਹੋ ਰਹੇ ਆ। ਰੇਟਸ ਜਿਹੜੇ ਆ ਉਹ ਜਿਹੜੇ ਯੂਜਲੀ ਨਾਰਮਲੀ ਇਸ ਟਾਈਮ ਤੇ ਹੁੰਦੇ ਆ ਫਰਵਰੀ ਦੇ ਵਿੱਚ, ਉੱਦਾਂ ਦੇ ਰੇਟ ਜਿਹੜੇ ਆ ਉਹ ਹੋ ਚੱਲੇ ਆ ਜਾਂ ਹੋ ਗਏ ਆ। ਸੋ ਉਸ ਦੇ ਉੱਤੇ ਜਿਹੜਾ ਆ ਬਿਲਕੁਲ ਡੈਫੀਨੇਟਲੀ ਮੈਨੂੰ ਕੱਲ ਵੀ ਕਾਲ ਆਈ ਸੀਗੀ ਕਿ ਇਸ ਮਾਮਲੇ ਦੇ ਵਿੱਚ ਗੱਲ ਜ਼ਰੂਰ ਕਰੋ ਕਿ ਸਾਨੂੰ ਇਕੱਠੇ ਹੋਣਾ ਚਾਹੀਦਾ ਆ। ਤੇ ਮੈਨੂੰ ਬੜਾ ਉਸ ਚੀਜ਼ ਤੇ ਆਈ ਇਸ ਗੱਲ ਦੀ ਕਿ ਇਕੱਠੇ ਹੋਣ ਦਾ ਉਦੋਂ ਹੀ ਆਪਾਂ ਨੂੰ ਯਾਦ ਆ ਜਾਂਦਾ ਜਦੋਂ ਆਪਾਂ ਨੂੰ ਨੁਕਸਾਨ ਹੋਣਾ ਸ਼ੁਰੂ ਹੁੰਦਾ ਆ ਜਾਂ ਜਦੋਂ ਆਪਾਂ ਨੂੰ ਕੋਈ ਨਾ ਕੋਈ ਆਪਣੇ ਉੱਤੇ ਗੱਲ ਇੱਦਾਂ ਦੀ ਆਉਂਦੀ ਆ। ਆਪਾਂ ਪਿਛਲੇ ਵੀਕ ਇੱਕ ਗੱਲ ਕੀਤੀ ਸੀ ਹਰਜੋਤ ਭਾਜੀ ਕਿ ਜਿਹੜੇ ਆਪਣੇ ਵਰਕ ਪਰਮਿਟ ਵਾਲੇ ਮੁੰਡੇ ਹੈਗੇ ਆ ਉਹਨਾਂ ਦੇ ਜਿਹੜੇ ਲਾਇਸੈਂਸਿਸ ਕੈਂਸਲ ਹੋਏ ਆ। ਔਰ ਅੱਜ ਮੇਰੀ ਰਾਊਂਡ ਟੇਬਲ ਮੀਟਿੰਗ ਹੈਗੀ ਡਿਪਾਰਟਮੈਂਟ ਆਫ ਲੇਬਰ ਦੇ ਨਾਲ ਲੇਟਰ ਔਨ ਟੂਡੇ 12:30 ਵਜੇ। ਤੇ ਆਪਾਂ ਰਿਕੁਐਸਟ ਕੀਤੀ ਸੀ ਪਿਛਲੀ ਵਾਰੀ ਵੀ ਜਿੰਨੇ ਵੀ ਵੱਧ ਤੋਂ ਵੱਧ ਤੁਸੀਂ ਮੈਂਬਰ ਬਣ ਸਕਦੇ ਹੈਗੇ ਆ, ਫ੍ਰੀ ਆ, ਕੋਈ ਕਾਸਟ ਨਹੀਂ, ਕੋਈ ਤੁਹਾਡੇ ਕੋਲ ਪੈਸਾ ਨਹੀਂ ਮੰਗਿਆ। ਐਟਲੀਸਟ ਤੁਸੀਂ ਸਾਈਨ ਅਪ ਕਰੋ ਤਾਂ ਕਿ ਸਾਈਨ ਅਪ ਕਰਨ ਤੋਂ ਬਾਅਦ ਸਾਨੂੰ ਪਤਾ ਲੱਗੇ ਕਿੰਨੇ ਕੁ ਬੰਦੇ ਤੁਸੀਂ ਜਿਹੜੇ ਆ ਕਿ ਬਿਨਾਂ ਜਿਹੜਾ ਤੁਹਾਡਾ ਲਾਇਸੈਂਸ ਕੈਂਸਲ ਹੋ ਚੁੱਕਾ ਹੈ, ਤੁਸੀਂ ਬਿਨਾਂ ਲਾਇਸੈਂਸ ਤੋਂ ਬੈਠੇ ਆ ਘਰ, ਤਾਂ ਕਿ ਉਹਦੇ ਉੱਤੇ ਕੋਈ ਨਾ ਕੋਈ ਗੱਲ ਕੀਤੀ ਜਾ ਸਕੇ। ਔਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੱਕ ਵੀ ਬੰਦੇ ਨੇ ਸਾਈਨ ਅਪ ਨਹੀਂ ਕੀਤਾ। ਸੋ ਇਹ ਜਿਹੜੀ ਚੀਜ਼ ਹੈ ਨਾ, ਅਸੀਂ ਘਰ ਬੈਠੇ ਸਾਨੂੰ ਸੁਪਨਾ ਨਹੀਂ ਆਉਂਦਾ ਕਿ ਕਿੰਨੇ ਕੁ ਬੰਦੇ ਬੈਠੇ ਆ ਜਾਂ ਕਿੰਨੇ ਕੁ ਬੰਦਿਆਂ ਦਾ ਨੁਕਸਾਨ ਆ, ਕਿੰਨੇ ਕੁ ਬੰਦਿਆਂ ਨੂੰ ਔਖਾ ਹੋ ਰਿਹਾ, ਪ੍ਰੋਬਲਮਸ ਆ ਰਹੀਆਂ। ਠੀਕ ਹੈ ਨਾ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਅਸੀਂ ਬਾਰ-ਬਾਰ ਕਿਉਂ ਕਹਿੰਦੇ ਆ, ਬਾਰ-ਬਾਰ ਇਹ ਗੱਲਾਂ ਕਹਿੰਦੇ ਆ ਕਿ ਇਕੱਠੇ ਹੋਣਾ ਪੈਣਾ ਹੈ, ਇਕੱਠੇ ਹੋਣਾ ਪੈਂਦਾ। ਪਰ ਇਕੱਠੇ ਹੋਣ ਦੀ ਗੱਲ ਉਦੋਂ ਹੀ ਕਿਉਂ ਆਉਂਦੀ ਹੈ ਜਦੋਂ ਸਾਡਾ ਨੁਕਸਾਨ ਹੋਣਾ ਸ਼ੁਰੂ ਹੁੰਦਾ ਹੈ? ਇਕੱਠੇ ਹੋਣ ਦੀ ਗੱਲ ਉਦੋਂ ਕਿਉਂ ਨਹੀਂ ਆਉਂਦੀ ਜਦੋਂ ਸਾਡੀ ਜੇਬ ਦੇ ਵਿੱਚ 4 ਪੈਸੇ ਜਾਂਦੇ ਹੁੰਦੇ ਆ? ਉਦੋਂ ਸਾਡਾ ਫਰਜ਼ ਬਣਦਾ ਕਿ ਅਸੀਂ ਝੰਡਾ ਚੁੱਕ ਕੇ ਇਕੱਠੇ ਹੋਈਏ ਤਾਂ ਕਿ ਉਸ ਟਾਈਮ ਦੇ ਲਈ ਰੈਡੀ ਹੋਈਏ ਜਦੋਂ ਕਿ ਮਾੜਾ ਟਾਈਮ ਆਉਣਾ। ਔਰ ਹਮੇਸ਼ਾ ਚੰਗਾ ਟਾਈਮ ਤਾਂ ਰਹਿੰਦਾ ਨਹੀਂ। ਇਸ ਚੀਜ਼ ਨੂੰ ਰਾਜਕਰਨ ਆਪਾਂ ਆਲਮੋਸਟ ਪਿਛਲੇ 1 ਸਾਲ ਦੇ ਰੌਲਾ ਪਾਉਂਦੇ ਆ ਰਹੇ ਆ ਕਿ ਇਹ ਜਿਹੜੇ ਰੇਟਸ ਹੈਗੇ ਆ ਅਲਟੀਮੇਟਲੀ ਕਿਤੇ ਨਾ ਕਿਤੇ ਜਾ ਕੇ ਡ੍ਰੌਪ ਹੋਣੇ ਆ। ਔਰ ਇਹ ਨਾ ਪ੍ਰੋਬਲਮ ਕ੍ਰੀਏਟ ਕਰੋ ਆਪਣੇ ਆਪ ਨੂੰ। ਪਰ ਜੇ ਅਜੇ ਵੀ ਦੇਖੋ ਆਪਾਂ ਫਿਰ ਕਹਿੰਦੇ ਆ ਕਿ ਡੁੱਲੇ ਬੇਰਾਂ ਦਾ ਅਜੇ ਵੀ ਕੁਛ ਨਹੀਂ ਵਿਗੜਿਆ। ਅਜੇ ਵੀ ਸਟਿਲ ਲੋਕਾਂ ਨੂੰ ਚਾਹੀਦਾ ਆ ਕਿ ਤੁਸੀਂ ਇੱਕ ਝੰਡੇ ਦੇ ਥੱਲੇ ਇਕੱਠੇ ਹੋ। ਅਸੀਂ ਵਧੀਆ ਪਲੇਟਫਾਰਮ ਜਿਹੜਾ ਪ੍ਰੋਵਾਈਡ ਕਰ ਲਿਆ, ਵਧੀਆ ਪਲੇਟਫਾਰਮ ਜਿਹੜਾ ਆ ਇਸ ਵੇਲੇ ਰੈਕਗਨਾਈਜ਼ਡ ਹੋ ਚੁੱਕਾ ਆ। ਬੜੀ ਵਧੀਆ ਗੱਲਬਾਤ ਜਿਹੜੀ ਆ ਡਿਪਾਰਟਮੈਂਟਸ ਦੇ ਨਾਲ ਚੱਲ ਰਹੀ ਆ, ਹੋ ਰਹੀ ਆ, ਸਾਰਾ ਕੁਛ ਚੱਲ ਰਿਹਾ ਬੜਾ ਵਧੀਆ। ਆ ਹੁਣ ਜਿਹੜਾ ਆਪਾਂ ਰੇਟਸ ਦੀ ਗੱਲ ਤੋਂ ਬਾਅਦ ਆਪਾਂ ਗੱਲ ਕਰਨੀ ਸੀਗੀ ਕਿ ਜਿਹੜਾ ਆਪਣਾ ਦੂਸਰੀ ਨਿਊਜ਼ ਹੈਗੀ ਆ ਕਿ FMCSA ਵੱਲੋਂ ਆਪਾਂ ਬੜੀ ਵਾਰੀ ਇਹ ਗੱਲ ਕੀਤੀ ਸੀਗੀ ਕਿ FMCSA ਦੇ ਨਾਲ ਵੀ DOT ਦੇ ਨਾਲ ਵੀ ਗੱਲ ਆਪਾਂ ਦੁਹਰਾਈ ਸੀਗੀ ਕਿ ਜਿਹੜਾ ਕੰਪਲੇਂਟ ਸਿਸਟਮ ਹੈਗਾ ਜਿੱਥੇ ਕਿ ਲੋਕੀ ਜਾ ਕੇ ਕਿਸੇ ਦੀ ਕੰਪਲੇਂਟ ਕਰ ਸਕਦੇ, ਕੰਪਨੀ ਦੀ, ਕੋਈ ਡਰਾਈਵਰ ਦੀ, ਕੋਈ ਬ੍ਰੋਕਰ ਦੀ, ਉਹ ਜਿਹੜਾ ਕੰਪਲੇਂਟ ਸਿਸਟਮ ਹੈਗਾ ਬਹੁਤ ਜ਼ਿਆਦਾ ਕੰਪਲੀਕੇਟਡ ਹੈਗਾ। ਇਸ ਚੀਜ਼ ਦੀ ਆਪਾਂ ਕਈ ਵਾਰੀ ਮੁੱਦਾ ਚੁੱਕਿਆ ਡਿਪਾਰਟਮੈਂਟ ਦੇ ਕੋਲ ਵੀ। ਫਾਈਨਲੀ ਹੁਣ ਜਿਹੜਾ ਫਰਵਰੀ ਦੇ ਵਿੱਚ ਅਨਾਊਂਸਮੈਂਟ ਹੋ ਗਈ ਆ ਕਿ FMCSA ਜਿਹੜੀ ਆ ਉਹ ਇਹਦੇ ਉੱਤੇ ਕੰਮ ਕਰਨ ਜਾ ਰਹੀ ਆ ਕਿ ਜਿਹੜਾ ਕੰਪਲੇਂਟ ਸਿਸਟਮ ਹੈਗਾ ਉਹਨੂੰ
ਠੀਕ ਤਰ੍ਹਾਂ ਦੇ ਨਾਲ ਕੀਤਾ ਜਾਵੇ, ਉਹਨੂੰ ਈਜ਼ੀ ਹੋਰ ਬਣਾਉਣਾ ਚਾਹ ਰਹੇ ਆ। ਸੌਖਾ ਕੀਤਾ ਜਾਵੇ ਤਾਂ ਕਿ ਲੋਕੀ ਜਿਹੜੇ ਈਜ਼ੀਲੀ ਕੰਪਲੀਟ ਕਰ ਸਕਣ। ਸੋ ਗੱਲ ਸੁਣੀ ਜਾਂਦੀ ਹੈ, ਗੱਲ ਸਾਰਾ ਕੁਝ ਹੁੰਦਾ ਹੈ, ਪਰ ਥੋੜਾ ਟਾਈਮ ਲੱਗਦਾ। ਜੀ ਬਿਲਕੁਲ। ਸੋ ਰਮਨ ਜੀ, ਇਹਦੇ 'ਚ ਹੁਣ ਦੇਖੋ ਵੀ ਲੋਡ ਦੀ ਆਪਾਂ ਜਿਹੜੀ ਗੱਲ ਕਰਦੇ ਸੀ ਵੀ ਪ੍ਰਾਈਸਿਸ ਬਹੁਤ ਘਟ ਗਈਆਂ ਹੈਗੀਆਂ, ਤੇ ਹੁਣ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੇ ਟਰੱਕਿੰਗ ਕੰਪਨੀਆਂ ਦੇ ਮਾਲਕ ਇੰਨਾ ਜਿੱਦਾਂ ਕੰਪੀਟੀਸ਼ਨ ਸੀ ਨਾ, ਵੀ ਮੈਂ 55 ਸੈਂਟ ਦਊਂਗਾ, 60 ਦਊਂਗਾ, 65 ਦਊਂਗਾ, 70 ਸੈਂਟ। ਸੋ ਉਹਨਾਂ ਦੀ ਹੁਣ ਸਿਚੁਏਸ਼ਨ ਕੀ ਬਣੂਗੀ? ਭਾਈ 70 75 85 ਸੈਂਟ ਤੱਕ ਵੀ ਹੋ ਚੁੱਕਾ ਸੀਗਾ ਮਾਰਕੀਟਿੰਗ ਐਡਵਰਟਾਈਜ਼ਮੈਂਟ ਦੇ ਵਿੱਚ। ਸ਼ਰੇਆਮ 85 ਸੈਂਟ 70 ਸੈਂਟ 80 ਸੈਂਟ ਕਿਹਾ ਜਾ ਰਿਹਾ ਸੀਗਾ। ਹੁਣ ਇਸ ਵੇਲੇ ਜਿਹੜਾ ਆ ਦਾ ਉਹ ਬਹੁਤ ਵੱਡੀ ਸਿਚੁਏਸ਼ਨ ਖੜੀ ਹੋ ਜਾਣੀ ਆ ਉਹਨਾਂ ਡਰਾਈਵਰਸ ਦੇ ਲਈ ਵੀ, ਜਿਹੜੇ ਉਸ ਇੰਨੀ ਮਨੀ ਤੇ ਕੰਮ ਕਰ ਰਹੇ ਆ, ਔਰ ਉਹਨਾਂ ਇੰਪਲੋਇਰਸ ਦੇ ਲਈ ਵੀ ਜਿਹੜੇ ਇਹੋ ਜਿਹੇ ਪੈਸੇ ਦੇ ਰਹੇ ਸੀਗੇ। ਕਿਉਂਕਿ ਇਹੋ ਜਿਹੀ ਮਨੀ ਜਿਹੜੀ ਆ ਜਦੋਂ ਦੇਣੀ ਆ, ਜਦੋਂ ਤੁਸੀਂ ਵਾਧਾ ਹੈਗਾ। ਹੁਣ ਲਾਸਟ ਟਾਈਮ ਵੀ ਇਹੋ ਹੀ ਰੌਲਾ ਹੋਇਆ ਸੀਗਾ ਕਿ ਡਰਾਈਵਰਾਂ ਦੀ ਪੇ ਘਟਾਈ ਜਾਵੇ ਜੀ। ਡਰਾਈਵਰ ਵਧਾਈ ਕਹਿੰਦੇ ਸੀਗੇ, ਅਸੀਂ ਤਾਂ ਹਮੇਸ਼ਾ ਤੋਂ ਕਹਿੰਦੇ ਆ ਰਹੇ ਹਾਂ ਕਿ ਸਿੰਪਲ ਚਲੋ, ਥੋੜਾ ਟਿਕ ਕੇ ਚਲੋ। ਪਰ ਹੁਣ ਜਿਹੜਾ ਉਹ ਹੈਗਾ, ਹੁਣ ਡੈਫੀਨਿਟਲੀ ਆਉਣ ਵਾਲਾ ਸਮਾਂ ਦੱਸੇਗਾ ਕਿ ਉਹਦੇ ਵਿੱਚ ਕੀ ਹੋਏਗਾ। ਜੀ, ਤੇ ਨਾਲ ਹੀ ਆਪਾਂ ਦੇਖ ਰਹੇ ਹਾਂ ਵੀ ਯੂਕਰੇਨ ਤੇ ਰੂਸ ਦੇ ਦਰਮਿਆਨ ਇਸ ਜੰਗ ਦਾ ਜਿਹੜਾ ਯੁੱਧ ਦਾ ਆ, ਇਹਦਾ ਅਸਰ ਜਿਹੜੇ એનર્ਜੀ ਦੇ ਖੇਤਰ ਤੇ ਵੀ ਪੈਂਦਾ ਆ, ਪੈਟਰੋਲੀਅਮ ਦੇ ਖੇਤਰ ਤੇ, ਗੈਸੋਲੀਨ ਦੇ ਖੇਤਰ ਤੇ ਵੀ ਜਿਹੜਾ ਇਹ ਪੈਣਾ ਆ। ਆਲਰੇਡੀ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਵਧਣੀਆਂ ਸ਼ੁਰੂ ਹੋ ਚੁੱਕੀਆਂ ਆ। ਪਹਿਲਾਂ ਹੀ ਮਹਿੰਗਾਈ ਨੇ ਲੱਕ ਜਿਹੜਾ ਉਹ ਦੂਹਰਾ ਤੀਹਰਾ ਕੀਤਾ ਹੈ, ਤੇ ਇਹਦੇ ਨਾਲ ਹੁਣ ਪਤਾ ਨਹੀਂ ਅੱਗੇ ਕੀ ਬਣ ਜਾਣਾ ਆ। ਸੋ 5-5 ਗੈਲਨ ਨੂੰ ਤਾਂ ਮੈਨੂੰ ਲੱਗਦਾ ਕਈ ਥਾਵਾਂ ਤੇ ਆਲਰੇਡੀ ਜਿਹੜੀ ਆ ਡੀਜ਼ਲ ਉਹ ਹੋਇਆ ਹੀ ਪਿਆ ਹੈ। ਜੀ ਬਿਲਕੁਲ ਰਾਜਕਰਨ, ਇਹ ਜਿਹੜਾ ਮਾਹੌਲ ਹੈਗਾ ਇਸ ਵੇਲੇ, ਜਿਹੜਾ ਕਿ ਇੱਕ ਲੜਾਈ ਦੇ ਕਾਰਨ ਹੋਇਆ। ਪਹਿਲਾਂ ਹੀ ਆਪਣੇ ਤਾਂ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਤਾਂ ਆਲਮੋਸਟ ਤੁਹਾਡੇ ਏਰੀਏ ਦਾ ਜੋਤ ਭਾਜੀ ਆਲਮੋਸਟ $5 ਤੋਂ ਉੱਤੇ ਹੀ ਗੈਸ ਚੱਲ ਰਹੀ ਹੈਗੀ ਆ। ਡੀਜ਼ਲ ਵੀ ਜਿਹੜਾ ਸੀਗਾ ਉਹ ਕਾਫੀ ਕ੍ਰਿਟੀਕਲ ਲੈਵਲ ਦੇ ਨਾਲ ਵੱਧ ਰਿਹਾ ਸੀਗਾ। ਪਰ ਹੁਣ ਜਿਹੜੀ ਆ ਲੜਾਈ ਲੱਗਣ ਕਰਕੇ ਇੱਕ ਡੈਫੀਨੇਟਲੀ ਖਦਸ਼ਾ ਪੈਦਾ ਹੋ ਗਿਆ ਕਿ ਜਿਹੜਾ ਡੀਜ਼ਲ ਦੀ ਪ੍ਰਾਈਸਿਸ ਹੈਗੀ ਆ, ਇਹ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਸਟੀਪ ਜਿਹੜੀ ਵਧੂਗੀ ਜਿਹੜੀ ਇਸ ਮਸਲੇ ਦੇ ਉੱਤੇ। ਕਿਉਂਕਿ ਦੇਖੋ ਅਗੇਨ ਜਿਹੜਾ ਐਨਰਜੀ ਸੈਕਟਰ ਹੈਗਾ, ਜਿਹੜਾ ਤੇਲ ਦਾ ਸੈਕਟਰ ਹੈਗਾ ਆ, ਉਹ ਥੋੜੀ ਜਿਹੀ ਜਿਹੜੀ ਡਿਸਟਰਪਸ਼ਨ ਆ ਉਹਦੇ ਨਾਲ ਹੀ ਹਿਲ ਜਾਂਦਾ ਹੈ ਬੜੀ ਜਲਦੀ। ਸੋ ਇਹ ਤਾਂ ਕਾਫੀ ਵੱਡੀ ਡਿਸਟਰਪਸ਼ਨ ਹੈਗੀ ਆ ਇਸ ਵੇਲੇ, ਔਰ ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ। ਮੈਂ ਹੁਣੇ ਜਦੋਂ ਆਪਣੇ ਆਪ ਪ੍ਰੋਗਰਾਮ ਤੇ ਆਉਣ ਤੋਂ ਪਹਿਲਾਂ ਸ਼ਾਇਦ ਇੱਕ ਨਿਊਜ਼ ਦੇਖ ਰਿਹਾ ਸੀ, ਅਜੇ ਮੈਨੂੰ ਪੁਸ਼ਟੀ ਨਹੀਂ ਕਿ ਉਹਦੀ ਜਾਂ ਪਤਾ ਨਹੀਂ ਗਾ, ਪਰ ਮੈਂ ਸੁਣੀ ਆ ਖਬਰ ਕਿ ਜਿਹੜਾ ਚਾਈਨਾ ਹੈਗਾ ਉਹ ਵੀ ਤਾਇਵਾਨ ਦੀ 에ਅਰ ਸਪੇਸ ਦੇ ਵਿੱਚ ਜਾਣ ਦੀ ਕੋਸ਼ਿਸ਼ ਉੱਧਰ ਵੀ ਸ਼ੁਰੂ ਹੋਈ ਹੈ। ਸੋ ਇਹ ਕੋਈ ਰਲਿਆ ਮਿਲਿਆ ਜਿਹਾ ਐਕਸ਼ਨ ਵੀ ਲੱਗਦਾ ਹੋ ਸਕਦਾ ਹੈ, ਕਿਉਂਕਿ ਦੋਨੋਂ ਕੰਟਰੀ ਜਿਹੜੇ ਆ ਰਸ਼ੀਆ ਤੇ ਚਾਈਨਾ ਜਿਹੜੇ ਉਹ ਆਲਮੋਸਟ ਇਕੱਠੇ ਹੈਗੇ ਆ। ਸੋ ਇਸ ਕਰਕੇ ਕਾਫੀ ਜਿਹੜੀ ਆ ਪਰੇਸ਼ਾਨੀ ਵਾਲੀ ਗੱਲ ਹੈਗੀ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਸਿਚੁਏਸ਼ਨਾਂ ਹੈਗੀਆਂ, ਰੇਟਸ ਦੀ ਸਿਚੁਏਸ਼ਨ ਤਾਂ ਪਿਛਲੇ 1 ਮਹੀਨੇ ਤੋਂ ਹੀ ਸਾਡੀ ਡਾਊਨ ਜਾ ਰਹੀ ਸੀਗੀ, ਪਰ ਹੁਣ ਜਿਹੜੀ ਆਹ ਸਿਚੁਏਸ਼ਨ ਆ ਰਹੀ ਆ, ਇਹਦੇ ਨਾਲ ਵੀ ਕਾਫੀ ਜਿਹੜਾ ਸਿਚੁਏਸ਼ਨ ਖਰਾਬ ਹੋਣ ਦੀ ਚਾਂਸਸ ਲੱਗ ਰਹੇ। ਜੀ, ਹੁਣ ਦੇਖੋ ਅੱਗੇ ਲੋਡ ਦੇ ਪ੍ਰਾਈਸ ਜ਼ਿਆਦਾ ਸੀ, ਬਾਕੀ ਸਭ ਕੁਝ ਮਹਿੰਗਾ ਆ, ਉਹ ਝੱਲੀ ਜਾਇਆ ਜਾ ਰਿਹਾ ਸੀਗਾ। ਹੁਣ ਜਦੋਂ ਤੁਸੀਂ ਕਹਿ ਰਹੇ ਆ ਵੀ 30% 40% ਕਈ ਥਾਵਾਂ ਦੇ ਉੱਤੇ ਲੋਡ ਦੇ ਪ੍ਰਾਈਸ ਘਟ ਗਏ ਆ, ਦੂਜੀਆਂ ਜਿਹੜੀਆਂ ਚੀਜ਼ਾਂ ਉਹ ਕੀਮਤਾਂ ਜਿਹੜੀਆਂ ਉਹ ਵੱਧ ਰਹੀਆਂ, ਬੈਲੈਂਸ ਕਿੱਦਾਂ ਕਰੂੰਗੇ? ਜਿਹੜਾ ਅੱਗੇ ਨੈਟ ਬਚੀ ਜਾਂਦਾ ਸੀਗਾ, ਉਹਦੇ ਨਾਲੋਂ ਤਾਂ ਹੁਣ ਤੁਹਾਨੂੰ ਕਿੰਨਾ ਹੀ ਜਿਹੜਾ ਉਹ ਨੁਕਸਾਨ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਝੱਲਣਾ ਪੈਣਾ ਆ। ਸ਼ੌਂਕ ਵੀ ਆਪਾਂ ਜਦੋਂ ਜ਼ਿਆਦਾ ਹੁੰਦੇ ਆ ਨਾ, ਆਪਾਂ ਮਹਿੰਗੇ ਪਾਲ ਲੈਂਦੇ ਆ, ਤੇ ਫਿਰ ਬਾਅਦ ਦੇ ਵਿੱਚ ਉਸ ਨੂੰ ਸਰਵਾਈਵ ਕਰਨਾ ਫਿਰ ਨਾਮੁਮਕਿਨ ਜਿਹਾ ਬਣ ਜਾਂਦਾ ਆ। ਸੋ ਸਹਿਜ ਦੇ ਨਾਲ ਜਿਹੜਾ ਉਹ ਜ਼ਰੂਰ ਚੱਲਣਾ ਚਾਹੀਦਾ। ਇਹ ਨਹੀਂ ਆ ਵੀ ਹੁਣ ਜੇ ਤੁਹਾਡਾ 10,000 ਬਣਦਾ ਤੇ ਤੁਸੀਂ 10,000 ਹੀ ਖਰਚ ਲੈਣਾ ਆ, ਉਹਦੇ 'ਚੋਂ ਕੁਛ ਬਚਾ ਕੇ ਵੀ ਰੱਖਣਾ ਹੁੰਦਾ ਹੈ, ਵੀ ਵੇਲੇ ਕੁ ਵੇਲੇ ਦਾ ਕੋਈ ਪਤਾ ਨਹੀਂ ਹੁੰਦਾ। ਉਹ ਉਸ ਹਿਸਾਬ ਦੇ ਨਾਲ ਜਿਹੜਾ ਉਹ ਜ਼ਰੂਰ ਚੱਲਣਾ ਜਿਹੜਾ ਉਹ ਚਾਹੀਦਾ ਹੈਗਾ ਆ। ਤੇ ਰਮਨ ਜੀ, ਤੁਹਾਨੂੰ ਲੱਗਦਾ ਹੈ ਵੀ ਇਹ ਹੁਣ ਲੋਡ ਦੇ ਜਿਹੜੇ ਪ੍ਰਾਈਸ ਆ, ਹੁਣ ਜਿਹੜੇ ਪਹਿਲਾਂ ਇੱਕ ਟਾਈਮ ਅਸਮਾਨ ਛੂਹ ਗਏ ਸੀਗੇ, ਹੁਣ ਕੋਵਿਡ ਦਾ ਵੀ ਰੌਲਾ ਰੱਪਾ ਤਕਰੀਬਨ ਹੁਣ ਘੱਟ ਹੀ ਆ, ਖਤਮ ਹੋਣ ਦੀ ਕਗਾਰ ਵਾਲੇ ਪਾਸੇ ਨੂੰ ਇੱਦਾਂ ਲੱਗ ਰਿਹਾ ਵੀ ਜਿਹੜਾ ਉਹ ਹੈਗਾ ਆ ਵੀ ਇਹ ਲੋਡ ਦੇ ਪ੍ਰਾਈਸ ਜਿਹੜੇ ਇਹ ਵਧੇ ਹੀ ਰਹਿਣਗੇ? ਹੁਣ ਜਿਹੜੇ ਘਟੇ ਆ ਉਹ ਘਟੇ ਹੀ ਰਹਿਣਗੇ, ਜਾਂ ਕਿਤੇ ਸਟੇਬਲ ਹੋਣ ਦੀ ਕੋਈ ਸਾਰ ਆ, ਜਾਂ ਜੇ ਹੋਰ ਥੱਲੇ ਜਾਣਗੇ? ਰਾਜਕਰਨ, ਅਗੇਨ ਇਹ ਜਿਹੜੀ ਸਿਚੁਏਸ਼ਨ ਹੈਗੀ ਆ, ਆਪਾਂ ਪਿਛਲੇ ਸਾਲ ਵੀ ਆਪਾਂ ਇਹ ਗੱਲ ਕੀਤੀ ਸੀਗੀ ਕਿ ਇਹ ਵਧੇ ਰੇਟਸ ਪਤਾ ਨਹੀਂ ਕਦੋਂ ਤੱਕ ਵਧੇ ਆ, ਠੀਕ ਹੈ ਨਾ। ਔਰ ਅਨਐਕਸਪੈਕਟਡਲੀ ਜਾਂ ਹੈਰਾਨੀਜਨਕ ਤਰੀਕੇ ਦੇ ਨਾਲ ਲਾਸਟ ਈਅਰ ਜਿਹੜੇ ਫਰੇਟ ਰੇਟ ਸੀਗੇ ਸਾਰਾ ਸਾਲ ਵਧੇ ਰਹੇ ਸੀਗੇ। ਸੋ ਇਹ ਜਿਹੜੇ ਆਪਾਂ ਨੂੰ ਪਿਛਲੇ ਸਾਲ ਇਹ ਚੀਜ਼ ਦੇਖਣ ਨੂੰ ਮਿਲੀ ਆ ਕਿ ਰੇਟਸ ਵਧੇ ਰਹੇ ਆ ਇੰਨੇ,
ਉਹ ਇਸ ਵੇਲੇ ਜੇ ਘਟੇ ਆ ਤੇ ਕਿੰਨੀ ਦੇਰ ਤੱਕ ਘਟੇ ਰਹਿਣਗੇ, ਇਹਦੇ ਬਾਰੇ ਦੇ ਵਿੱਚ ਸੀਰੀਅਸਲੀ ਕੁਝ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਿਹੜੇ ਬ੍ਰੋਕਰਸ ਹੈਗੇ ਆ ਜਾਂ ਜਿਹੜੇ ਸ਼ਿਪਰਸ ਹੈਗੇ ਆ, ਉਹਨਾਂ ਨੇ ਲਾਸਟ ਈਅਰ ਦੇ ਵਿੱਚ ਬਹੁਤ ਜਿਹੜਾ ਕਸਾਰਾ ਖਾਧਾ ਹੈਗਾ, ਬਹੁਤ ਨੈਗੇਟਿਵ ਉਹ ਗਏ ਹੈਗੇ ਆ। ਸੋ ਕੋਈ ਵੀ ਬਿਜ਼ਨਸ ਜਿਹੜਾ ਆ ਉਹ ਇੱਕ ਵਾਰੀ ਜਦੋਂ ਨੈਗੇਟਿਵ ਚਲਾ ਜਾਵੇ ਤੇ ਫਿਰ ਉਹ ਬਾਅਦ ਦੇ ਵਿੱਚ ਜੇ ਉਹਨੂੰ ਚਾਂਸ ਲੱਗੇ ਪੋਜ਼ਿਟਿਵ ਆਉਣ ਦਾ, ਤੇ ਫਿਰ ਉਹ ਹਰ ਹੀਲੇ ਕੋਸ਼ਿਸ਼ ਕਰੂਗਾ ਕਿ ਮੈਂ ਜਿੰਨਾ ਵੱਧ ਤੋਂ ਵੱਧ ਪੋਜ਼ਿਟਿਵ ਰਹਿ ਸਕਦਾ ਮੈਂ ਰਵਾਂ। ਔਰ ਇੱਥੇ ਹੀ ਗੱਲ ਆ ਜਾਂਦੀ ਆ ਕਿ ਬ੍ਰੋਕਰਸ ਨੂੰ ਅਸੀਂ ਲਾਸਟ ਈਅਰ ਦੇਖਿਆ ਹੈਗਾ ਕਿ ਕਿੰਨੇ ਜਿਹੜੇ ਲੋਡ ਦੇ ਵਿੱਚ ਆ ਉਹ ਮਨੀ, ਅਸੀਂ ਚਲੋ ਹਰ ਇੱਕ ਦੇ ਕਹਿਣ ਦਾ ਇਹ ਭਾਵ ਹੁੰਦਾ ਕਿ ਸ਼ਾਇਦ ਹੋ ਸਕਦਾ ਜੇ ਸਾਨੂੰ 11,000 ਦਾ ਲੋਡ ਬ੍ਰੋਕਰ ਨੇ ਦਿੱਤਾ ਆ ਤੇ ਉਹਨੂੰ 15,000 ਦਾ ਆਇਆ ਹੋਣਾ। ਇਹ ਜਿਹੜੀ ਗੱਲ ਹੈ ਨਾ, ਮੈਜੋਰਟੀ ਹਿੱਸਿਆਂ ਦੇ ਵਿੱਚ ਇਹ ਗੱਲ ਸਹੀ ਨਹੀਂ ਟੁੱਕਦੀ, ਕਿਉਂਕਿ ਅਸੀਂ ਬ੍ਰੋਕਰਸ ਦੇ ਨਾਲ ਵੀ ਸਾਡਾ ਰਾਬਤਾ ਰਹਿੰਦਾ ਆ, ਗੱਲਬਾਤ ਰਹਿੰਦੀ ਆ। ਬਹੁਤ ਬ੍ਰੋਕਰਸ ਜਿਹੜੇ ਸੀਗੇ ਲਾਸਟ ਈਅਰ, ਉਹਨਾਂ ਨੇ ਪੱਲਿਓਂ ਪੈਸੇ ਪਾ ਕੇ ਵੀ ਲੋਡ ਜਿਹੜੇ ਆ ਕਵਰ ਕੀਤੇ ਆ। ਬਹੁਤ ਕੰਪਨੀਆਂ ਜਿਨ੍ਹਾਂ ਨੇ ਪੱਲਿਓਂ ਪੈਸੇ ਪਾ ਕੇ ਲੋਡ ਕਵਰ ਕੀਤੇ ਆ ਤਾਂ ਕਿ ਆਪਣਾ ਕੰਟਰੈਕਟ ਬਚਾਉਣ ਦੀ ਖਾਤਰ, ਠੀਕ ਹੈ ਨਾ। ਹੁਣ ਜਦੋਂ ਉਸ ਕੰਪਨੀ ਨੂੰ ਮੌਕਾ ਮਿਲੂਗਾ ਰੇਟ ਥੱਲੇ ਡ੍ਰੌਪ ਕਰਨ ਦਾ ਜਾਂ ਡ੍ਰੌਪ ਹੋਣ ਦਾ, ਉਸ ਤੋਂ ਬਾਅਦ ਉਹ ਕੰਪਨੀ ਬਹੁਤ ਔਖੇ ਤਰੀਕੇ ਦੇ ਨਾਲ ਉਹ ਰੇਟਸ ਜਿਹੜੇ ਆ ਦੁਬਾਰਾ ਜੇਬ ਚੋਂ ਪੈਸੇ ਪਾਉਣ ਦੀ ਕੋਸ਼ਿਸ਼ ਕਰੂਗੀ। ਸੋ ਇਸ ਕਰਕੇ ਜਿਸ ਤਰ੍ਹਾਂ ਕਿ ਪਿਛਲਾ ਸਾਰਾ ਸਾਲ ਰੇਟ ਵਧੇ ਰਹੇ ਆ, ਐਤਕੀ ਹੁਣ ਜਦੋਂ ਰੇਟ ਘਟੇ ਆ ਤੇ ਸੀਜ਼ਨ ਟਾਈਮ ਜਿਹੜਾ ਆ April ਦੇ ਵਿੱਚ ਸ਼ੁਰੂ ਹੁੰਦਾ ਯੂਜ਼ਲੀ ਮਾਰਚ ਦੇ ਐਂਡ ਦੇ ਵਿੱਚ April ਦੇ ਸ਼ੁਰੂ ਜਿਹੜਾ ਸੀਜ਼ਨ ਸ਼ੁਰੂ ਹੁੰਦਾ, ਉੱਥੋਂ ਤੱਕ ਜਿਹੜੀ ਆ ਕੋਸ਼ਿਸ਼ ਇਹ ਰਹੂਗੀ ਕਿ ਉਦੋਂ ਜਾ ਕੇ ਜੇ ਰੇਟ ਵਧਣੇ ਸ਼ੁਰੂ ਹੋ ਜਾਣ, ਨਾਰਮਲ ਸੀਜ਼ਨ ਦੀ ਤਰ੍ਹਾਂ ਰੇਟ ਵਧਣੇ ਸ਼ੁਰੂ ਹੋਣ ਤੇ ਆਸ ਕੀਤੀ ਜਾ ਸਕਦੀ ਹੈ। ਪਰ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਰੇਟ ਬੜੇ ਅਨਸਟੇਬਲ, ਬੜੇ ਡ੍ਰੌਪ ਹੋ ਗਏ ਆ ਔਰ ਇਹ ਬੜੀ ਚਿੰਤਾਜਨਕ ਸਿਚੁਏਸ਼ਨ ਹੈਗੀ ਆ ਇਸ ਵੇਲੇ ਬਹੁਤ ਜਾਣਿਆਂ ਦੇ ਲਈ। ਜੀ ਬਿਲਕੁਲ। ਤੇ ਆਪਣੇ ਨਾਲ ਇੰਦਰਜੀਤ ਜੀ ਜੁੜੇ ਆ ਸਰੋਤੇ, ਜੇ ਤੁਸੀਂ ਵੀ ਕੋਈ ਟਰੱਕਿੰਗ ਬਾਰੇ ਸਵਾਲ ਪੁੱਛਣਾ ਚਾਹੁੰਦੇ ਹੈਗੇ ਆ, ਕੋਈ ਤੁਹਾਡਾ ਵਿਚਾਰ ਹੈਗੇ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200। ਆਪਣੇ ਨਾਲ ਜੁੜੇ ਨੇ ਇੰਦਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ। USA ਦੀ ਟੀਮ, ਪੰਜਾਬੀ ਰੇਡੀਓ ਟੀਮ ਨੂੰ ਤੇ ਬਾਈ ਢਿੱਲੋਂ ਸਾਹਿਬ ਉਹਨਾਂ ਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਬੜਾ ਵਧੀਆ ਤੁਸੀਂ ਪ੍ਰੋਗਰਾਮ ਲੈ ਕੇ ਆਉਂਦੇ ਹੋ ਤੇ ਵੱਡਮੁੱਲੀ ਜਾਣਕਾਰੀ ਸਾਨੂੰ ਸਮੇਂ ਸਿਰ ਅਪਡੇਟ ਕਰਦੇ ਰਹਿੰਦੇ ਹੋ, ਤੇ ਸਾਰੀ ਟੀਮ ਦਾ ਤੇ ਬਾਈ ਹੁਣਾਂ ਦਾ ਸਭ ਦਾ ਧੰਨਵਾਦ ਕਰਦਾ ਮੈਂ। ਤੇ ਆਪਣੇ ਲਾਸਟ ਟਾਈਮ ਤੇ ਤੁਸੀਂ ਵਧੀਆ ਇੱਕ ਜਿਹੜਾ ਇਸ਼ੂ ਲੈ ਕੇ ਆਏ ਸੀ ਵੀ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਿਆ, ਐਕਸਪੀਰੀਅੰਸ ਤਾਂ ਹੈਗਾ ਥੋੜਾ, ਪਰ ਉਹਦੇ ਵਿੱਚ ਕੀ ਹੈ ਕਿ ਕੁਝ ਜਿਹੜੇ ਲਾਇਸੈਂਸ ਤੇ ਕਲਾਸ ਲਾਇਸੈਂਸ ਨੂੰ ਬੰਦੇ ਲੈ ਤਾਂ ਲੈਂਦੇ, ਪਰ ਸਟੋਰਾਂ ਤੇ ਜਾਂ ਖੱਬੇ ਸੱਜੇ ਕੰਮ ਕਰਦੇ ਰਹਿੰਦੇ, ਪਰ ਟਰੱਕਿੰਗ ਤਾਂ ਨਹੀਂ ਕਰਦੇਗੇ। ਉਹਨਾਂ ਦਾ ਜਿਵੇਂ 4-5 ਸਾਲ ਲੰਘ ਜਾਂਦਾ ਪੀਰੀਅਡ, ਤੇ ਫਿਰ ਉਹ ਦੂਜੀ ਕੰਪਨੀ ਕਿਤੇ ਵੈਸੇ ਉਹਨਾਂ ਨੂੰ ਯਾਦ ਆਉਂਦਾ ਹੁਣ ਜਿਵੇਂ ਵੀ ਟਰੱਕਿੰਗ ਵਾਲਿਆਂ ਡਰਾਈਵਰਾਂ ਦੇ ਵਾਹਵਾ 70% 80% ਹੋਏ ਵੇ ਆ ਵੀ ਆਪਾਂ ਟਰੱਕਿੰਗ ਚਲਾਈਏ, ਪਰ ਉਹਨਾਂ ਕੋਲ ਕੰਪਨੀ ਰੱਖ ਲੈਂਦੀ ਹੈ ਉਹਨਾਂ ਨੂੰ। ਪਰ ਮੈਂ ਇਹ ਥੋੜਾ ਗੁਜ਼ਾਰਿਸ਼ ਕਰਦਾ ਰਮਨ ਜੀ ਨੂੰ ਵੀ ਉਹ ਉਹਦੀ ਭੁੱਖ ਪੜਤਾਲ ਹੈ ਨਾ ਵੀ ਉਹਨੂੰ ਇੱਕ ਲੈਟਰ ਹੋਰ ਜਾਂ ਉਹਦੇ ਉੱਤੇ ਹੋਰ ਕੰਡੀਸ਼ਨ ਲਾਈ ਜਾਵੇ ਵੀ ਤੁਸੀਂ ਕਿਹੜੇ ਓਨਰ ਨਾਲ ਕੰਮ ਕੀਤਾ ਜਾਂ ਕਿਹੜੀ ਕੰਪਨੀ ਨਾਲ ਕੰਮ ਕੀਤਾ, ਜਿਹਦੇ ਨਾਲ ਸਾਨੂੰ ਤੁਸੀਂ ਉੱਥੋਂ ਲੈਟਰ ਜਾਂ ਤੁਸੀਂ ਉਹਦਾ ਕੋਈ ਇਹੋ ਜਿਹਾ ਪ੍ਰੂਫ ਲਿਆ ਕੇ ਦਿਓ, ਤਾਂ ਕਿ ਉਹ ਬੰਦੇ ਕੋਲ ਐਕਸਪੀਰੀਅੰਸ ਤਾਂ ਹੁੰਦਾ ਨਹੀਂਗਾ ਪਰ ਲਾਇਸੈਂਸ ਜ਼ਰੂਰ 5-4 ਸਾਲ ਦਾ ਹੁੰਦਾ। ਤੇ ਉਹ ਧੋਖੇ 'ਚ ਬੰਦਾ ਕਈ ਵਾਰੀ ਐਂ ਆ ਜਾਂਦਾ ਵੀ ਉਹਨੂੰ ਬਹੁਤ ਜਾਣਕਾਰੀ ਹੈ, ਪਰ ਜਾਣਕਾਰੀ ਉਹ ਵਿਚਾਰਾ ਖੇਤਾਂ ਖੁੱਤਾਂ 'ਚ ਕੰਮ ਕਰਦਾ ਹੁੰਦਾ, ਉਹਦੇ ਕੋਲ ਹੁੰਦੀ ਨਹੀਂ। ਨਹੀਂ ਭਾਜੀ, ਇਹਦੇ ਲਈ ਬਹੁਤ ਵਧੀਆ ਸਿਸਟਮ ਆਲਰੇਡੀ ਇਨ ਪਲੇਸ ਹੈਗਾ। ਜਦੋਂ ਤੁਸੀਂ ਡਰਾਈਵਰ ਹਾਇਰ ਕਰਨਾ ਹੈਗਾ, ਡਰਾਈਵਰ ਦੀ ਲਾਸਟ 10 ਸਾਲ ਦੀ ਹਿਸਟਰੀ ਪੁੱਛੀ ਜਾਂਦੀ ਆ, ਡਰਾਈਵਰ ਦੀ ਜਿਹੜਾ DOT ਦੇ ਨਾਲ ਰਿਲੇਟਡ ਉਹਨੇ ਕੰਮ ਕੀਤਾ ਆ ਉਹ ਪਿਛਲੇ 3 ਸਾਲ ਦਾ ਦੇਖਿਆ ਜਾਂਦਾ ਆ। ਇਹ ਕੰਪਨੀਆਂ ਜੇ ਨਹੀਂ ਦੇਖਦੀਆਂ, ਇਹ ਕੰਪਨੀਆਂ ਦਾ ਇਸ਼ੂ ਹੈਗਾ ਆ। ਆਲਰੇਡੀ ਇਹ ਪਲੇਸ ਦੇ ਵਿੱਚ ਹੈਗਾ, ਬਹੁਤ ਸਟ੍ਰਿਕਟ ਹੈਗਾ। ਜੇ ਤੁਸੀਂ ਇਹ ਪ੍ਰੋਸੀਜਰ ਪੂਰਾ ਨਹੀਂ ਕਰਦੇ ਡਰਾਈਵਰ ਹਾਇਰ ਕਰਨ ਲੱਗਿਆ ਤੇ ਤੁਹਾਡੀ ਕੰਪਨੀ ਜਿਹੜੀ ਆ ਆਡਿਟ ਦੇ ਵਿੱਚ ਫੇਲ ਹੋ ਜਾਂਦੀ ਆ। ਸੋ ਇਹ ਚੀਜ਼ ਜਿਹੜੀ ਹੈ ਤੁਸੀਂ ਕਹਿ ਰਹੇ ਹੈਗੇ ਕਿ ਲੈਟਰ ਕੋਈ ਕਿਸੇ ਨੂੰ ਇਸ਼ੂ ਕਰਨ ਦੀ ਲੋੜ ਨਹੀਂ ਹੈਗੀ। ਜਿਹਨੇ ਹਾਇਰ ਕਰਨਾ ਹੈਗਾ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਦਾ ਐਕਸਪੀਰੀਅੰਸ ਜਿਹੜਾ ਆ ਉਹਨੂੰ ਪੂਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਉਹਨੂੰ ਹਾਇਰ ਕੀਤਾ ਜਾਵੇ, ਉਹਦਾ ਡਰਾਈਵ ਟੈਸਟ ਲਿਆ ਜਾਵੇ, ਉਹਨੂੰ ਸਾਰਾ ਕੁਝ ਜਿਹੜਾ ਉਹਦਾ ਪ੍ਰੋਪਰ ਪ੍ਰੋਸੀਜਰ ਹੈ ਉਹ ਜੇ ਪੂਰਾ ਕੀਤਾ ਜਾਂਦਾ ਹੈ ਤੇ ਫਿਰ ਮੇਰੇ ਖਿਆਲ ਦੇ ਵਿੱਚ ਨਹੀਂ ਐਸਾ ਬੰਦਾ ਕੋਈ ਵੀ ਕੰਮ ਤੇ ਆ ਸਕਦਾ ਜਿਹਨੂੰ ਐਕਸਪੀਰੀਅੰਸ ਨਾ ਹੋਵੇ। ਪਰ ਸਾਡੀਆਂ ਕੰਪਨੀਆਂ ਕਿਤੇ ਨਾ ਕਿਤੇ ਲੈਕ ਕਰ ਜਾਂਦੀਆਂ, ਉਹ ਜਿਹੜਾ ਪ੍ਰੋਸੀਜਰ ਆ ਉਹ ਪੂਰਾ ਨਹੀਂ ਕਰਦੀਆਂ। ਹੁਣ ਰਮਨ ਜੀ, ਤੁਸੀਂ ਆਪ ਤਾਂ ਦੱਸਦੇ ਹੁੰਦੇ ਆ ਵੀ ਕੀ ਜਿਹੜੇ ਆ ਹਾਇਰਿੰਗ ਪ੍ਰੋਸੈਸ ਹੈਗੇ ਆ
ਉਹ ਬੰਦੇ ਦਾ ਡਰੱਗ ਟੈਸਟ ਵੀ ਅਜੇ ਉਹਨਾਂ ਨੇ ਕੀਤਾ ਨਹੀਂ ਹੁੰਦਾ ਤੇ ਉਹਨੂੰ ਚਾਬੀ ਦੇ ਕੇ ਪਹਿਲਾਂ ਤੋਰਿਆ ਹੁੰਦਾ ਹੈ ਵੀ ਚੱਲ ਤੁਰ ਜਾ, ਲੈ ਜਾ। ਉਹਨਾਂ ਨੇ ਡਰਾਈਵਿੰਗ ਹਿਸਟਰੀ ਤੇ ਹੋਰ ਜਿਹੜੀਆਂ ਚੀਜ਼ਾਂ ਆ ਉਹ ਤਾਂ ਗੱਲਾਂ ਹੀ ਜਿਹੜੀਆਂ ਉਹ ਬਾਅਦ ਦੀਆਂ ਆ। ਵੀ ਇਹ ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ ਆ, ਇਹ ਸਭ ਨੂੰ ਹੀ ਪਤਾ ਹੈ ਵੀ ਕਿਸ ਹਿਸਾਬ ਦੇ ਨਾਲ ਜਿਹੜਾ ਉਹ ਚੱਲ ਰਿਹਾ। ਇਕਵਿਪਮੈਂਟ ਜ਼ਿਆਦਾ ਖਰੀਦਿਆ ਹੋਇਆ ਆ, ਜਿਹੜੇ ਆ ਇੰਪਲੋਇਡਸ ਨੇ ਉਹ ਹੁਣ ਖੜੇ ਦੇ ਤਾਂ ਕਿਸ਼ਤਾਂ ਤਾਂ ਜਿਹੜੀਆਂ ਉਹ ਜਾਣੀਆਂ ਹੀ ਜਾਣੀਆਂ ਆ, ਚੱਲੇ ਨਾ ਚੱਲੇ ਉਹ ਤਾਂ ਕਿਸ਼ਤ ਦੇਣੀ ਪੈਣੀ ਆ। ਸੋ ਇਸ ਲਈ ਇਦਾਂ ਦੇ ਕੰਮ ਜਿਹੜੇ ਉਹ ਕਰ ਰਹੇ ਆ। ਆਪਾਂ ਹੁਣ ਖਿੱਚੋਤਾਣ ਹੋ ਜਾਂਦੀ ਆ ਰਾਜਕਿਰਨ, ਜਦੋਂ ਨਾ ਤੁਸੀਂ ਇਕਵਿਪਮੈਂਟ ਵੀ ਜ਼ਿਆਦਾ ਖਰੀਦਿਆ ਆ, ਡਰਾਈਵਰ ਵੀ ਜਿਹੜੇ ਆ ਉਹ ਜਲਦੀ ਡਰਾਈਵਰ ਦਾ ਲਾਇਸੈਂਸ ਲੈ ਕੇ ਮੁੜ ਕੇ ਜਲਦੀ ਓਨਰ ਆਪਰੇਟਰ ਬਣਨੇ ਸ਼ੁਰੂ ਹੋ ਗਏ ਆ। ਸੋ ਉਸ ਤੋਂ ਬਾਅਦ ਜਿਹੜੇ ਰੇਟ ਡਰਾਈਵਰ ਦੀ ਪੇ ਸਕੇਲ ਆ ਉਹ ਵਧਾ ਕੇ ਇੱਕ ਦੂਜੇ ਕੋਲੋਂ ਡਰਾਈਵਰ ਜਿਹੜੇ ਆ ਉਹ ਲੈ ਕੇ ਜਾਣੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਅਸਰ ਕਰਦੀਆਂ ਅਲਟੀਮੇਟਲੀ ਤੁਹਾਡੇ ਲੌਂਗ ਟਰਮ ਜਿਹੜੀ ਬਿਜ਼ਨਸ ਸਿਸਟਮ ਹੈਗਾ, ਬਿਜ਼ਨਸ ਜਿਹੜਾ ਤੁਹਾਡੇ ਚਲਾਉਣੇ ਆ। ਸੋ ਜੇ ਲੌਂਗ ਟਰਮ ਤੁਸੀਂ ਸੋਚ ਕੇ ਨਹੀਂ ਚੱਲਦੇ ਤੇ ਫਿਰ ਇਹੋ ਜਿਹੀਆਂ ਮੁਸ਼ਕਲਾਂ ਸਿਚੁਏਸ਼ਨਾਂ ਜਿਹੜੀਆਂ ਉਹ ਬਣਦੀਆਂ ਰਹਿਣਗੀਆਂ। ਜੀ ਤੇ ਉਤੋਂ ਫਿਰ ਹਰਜੋਤ ਸਿੰਘ ਜੀ, ਰਮਨ ਜੀ, ਆਪਾਂ ਦੇਖਦੇ ਹਾਂ ਵੀ ਜਦੋਂ ਐਕਸਪੀਰੀਅੰਸ ਤੋਂ ਬਗੈਰ ਚਲਾਉਂਦੇ ਜਾਂ ਕੀ ਹੁੰਦਾ, ਕਿੱਦਾਂ ਐਕਸੀਡੈਂਟ ਹੁੰਦੇ ਆ। ਬੀਤੇ ਦਿਨਾਂ 'ਚ ਫਿਰ ਇੱਕ ਐਕਸੀਡੈਂਟ ਜਿਹੜਾ ਹੋਇਆ ਆ, ਨੌਜਵਾਨ ਮੁੰਡਾ ਇੱਕ ਹੋਰ ਜਿਹੜਾ ਉਹ ਚਲਾ ਗਿਆ। ਹੁਣ ਦੱਸ ਰਹੇ ਸੀਗੇ ਵੀ ਉਹਨੇ ਸੀਟ ਬੈਲਟ ਵੀ ਨਹੀਂ ਸੀ ਜਿਹੜੇ ਲਾਈ। ਹੁਣ ਇੰਨੀ ਸੇਫਟੀ ਪ੍ਰੈਕਟਿਸਿਸ ਤਾਂ ਜਿਹੜੀਆਂ ਆ ਉਹ ਖੁਦ ਜਿਹੜੀਆਂ ਉਹ ਰੱਖਣੀਆਂ ਚਾਹੀਦੀਆਂ। ਹੁਣ ਇਹ ਤਾਂ ਕਿਸੇ ਨੇ ਨਹੀਂ ਨਾ ਆ ਕੇ ਦੱਸਣਾ, ਇਹ ਤਾਂ ਟੈਸਟ ਲੈਣ ਲੱਗਿਆ ਵੀ ਤਾਂ ਸਿੱਖਣ ਲੱਗਿਆ ਵੀ, ਇਹ ਤਾਂ ਸਾਰਾ ਕੁਝ ਆਪ ਹੀ ਜਿਹੜਾ ਆ ਉਹ ਆਪਾਂ ਨੂੰ ਜਿਹੜਾ ਧਿਆਨ ਰੱਖਣਾ ਜਿਹੜਾ ਉਹ ਚਾਹੀਦਾ ਹੈਗਾ ਆ। ਫਿਰ ਬਿਲਕੁਲ ਆਪਾਂ ਰਾਜਕਰਮੀ ਸਿੰਘ ਜੀ ਇਹਦੇ ਤੇ ਵੀ ਗੱਲਬਾਤ ਕਰਨੀ ਹੈ ਰਮਨ ਜੀ। ਸੋ ਇਹ ਜੱਸੀ ਸੂਦ ਮੁੰਡਾ ਜਿਹੜਾ ਵਿਚਾਰਾ 27 ਸਾਲਾਂ ਦਾ ਸੀ, ਇਕੱਲਾ ਹੀ ਮਾਪਿਆਂ ਦਾ ਪੁੱਤਰ ਸੀ। ਆਇਵਾ ਦੇ ਵਿੱਚ I-80 ਦੇ ਉੱਤੇ ਜਿਹੜਾ ਐਕਸੀਡੈਂਟ ਹੋਇਆ। ਹੁਣ ਜਿਹੜੀ ਪੁਲਿਸ ਰਿਪੋਰਟ ਆਈ ਆ ਉਹਦੇ ਮੁਤਾਬਕ ਕਹਿੰਦੇ ਵੀ ਟੈਕਸਟਿੰਗ ਵੀ ਕਰਦਾ ਸੀ, ਸੀਟ ਬੈਲਟ ਲਾਈ ਨਹੀਂ ਸੀ। ਹੁਣ ਮੋਹਰੇ ਇੱਕ ਹਾਈਲੈਂਡਰ ਜਾਂਦਾ ਸੀ ਤੇ ਉਹਦੇ 'ਚ 4 ਜਣੇ ਸੀ, ਉਹਨਾਂ ਨੂੰ ਜਦ ਠੋਕਿਆ ਲੱਕਲੀ ਉਹ ਸਾਰੇ ਬਚ ਗਏ ਤੇ ਇਹ ਇਜੈਕਟ ਹੋ ਗਿਆ, ਬਾਹਰ ਡਿੱਗ ਪਿਆ ਕਿਸੇ ਤਰ੍ਹਾਂ ਕਿਉਂਕਿ ਸੀਟ ਬੈਲਟ ਲਾਈ ਨਹੀਂ ਸੀ। ਉੱਥੇ ਸਿਰ 'ਚ ਸੱਟ ਲੱਗੀ ਤੇ ਮੌਕੇ ਤੇ ਹੀ ਮੌਤ ਹੋ ਗਈ। ਹੁਣ ਦੇਖੋ ਵੀ ਜੇ ਟਰੱਕ ਡਰਾਈਵਰ ਆ ਸੀਟ ਬੈਲਟ ਨਹੀਂ ਲਾਉਂਦਾ, ਇਹ ਤਾਂ ਬਹੁਤ ਮਾੜੀ ਗੱਲ ਆ। ਠੀਕ ਆ, ਮਾਪਿਆਂ ਦਾ ਪੁੱਤਰ ਵੀ ਗਿਆ, ਵਿਚਾਰੇ ਰੋਈ ਜਾਊਗੇ, ਪਿੱਛੇ ਜਾਣ ਵਾਲਾ ਤਾਂ ਚੱਲ ਗਿਆ, ਪਰ ਇਹ ਬਹੁਤ ਅਣਗਹਿਲੀ ਆ, ਬਹੁਤ ਜ਼ਿਆਦਾ ਅਣਗਹਿਲੀ ਆ। ਭਾਜੀ ਜਿਹੜੀ ਇੰਨੀਆਂ ਗੱਲਾਂ ਸੁਣ ਕੇ, ਇਹ ਸਾਰਾ ਕੁਝ ਸੁਣ ਕੇ ਵੀ ਜੇ ਬੰਦਾ ਟਰੱਕ ਦੇ ਵਿੱਚ ਬੈਠਾ ਬੇਵਕੂਫੀਆਂ ਕਰਦਾ ਆ ਔਰ ਸੀਟ ਬੈਲਟ ਨਹੀਂ ਲਾਉਂਦਾ ਔਰ ਟੈਕਸਟਿੰਗ ਜਾਂ ਵੀਡੀਓ ਦੇਖਦਾ, ਸਭ ਕੁਝ ਕਰਦਾ, ਫਿਰ ਇਹ ਤਾਂ ਉਹ ਗੱਲ ਹੈਗੀ ਆ ਕਿ ਆਪਣਾ ਫੇਟ, ਆਪਣਾ ਕਿਸਮਤ ਜਿਹੜਾ ਉਹ ਆਪ ਚੂਜ਼ ਬੈਲ ਮੁਝੇ ਮਾਰ ਵਾਲੀ ਗੱਲ ਹੀ ਆ ਨਾ। ਫਿਰ ਤਾਂ ਇਹਦੇ ਵਿੱਚ ਇਹ ਤਾਂ ਬੱਚਿਆਂ ਵਾਲੀਆਂ ਗੱਲਾਂ ਹੈਗੀਆਂ। ਜੇ ਆਪਾਂ ਇੱਥੇ ਬੈਠ ਕੇ ਲੋਕਾਂ ਨੂੰ ਦੱਸੀ ਜੀ ਤੁਸੀਂ ਸੀਟ ਬੈਲਟ ਲਾਉਣੀ ਹੈ, ਤਾਂ ਪ੍ਰਾਇਮਰੀ ਜਿਹੜੀ ਸੇਫਟੀ ਹੈਗੀ ਆ, ਇਹ ਪ੍ਰਾਇਮਰੀ ਸੇਫਟੀ ਜਿਹੜੀ ਆ, ਜੇ ਤੁਸੀਂ ਇੱਥੇ ਨਹੀਂ ਧਿਆਨ ਦਿੰਦੇ, ਮੇਰੇ ਖਿਆਲ ਟੈਕਸਟਿੰਗ ਦੇ ਬਾਰੇ ਦੇ ਵਿੱਚ ਜਿਹੜੇ ਮਰਜ਼ੀ ਫਰੀਵੇ ਤੇ ਤੁਸੀਂ ਗੱਡੀ ਚਲਾ ਲਓ, ਮੇਰੇ ਖਿਆਲ ਇੰਨੇ ਕੁ ਮੈਸੇਜ ਹੁੰਦੇ ਆ ਉੱਥੇ ਹਰ ਫਰੀਵੇ ਤੇ ਹਰ ਰੋਡ ਦੇ ਉੱਤੇ ਲਿਖਿਆ ਹੁੰਦਾ ਕਿ ਨਹੀਂ ਕਰਨਾ, ਪਰ ਜੇ ਸਟਿਲ ਕਰਦੇ ਆ ਤਾਂ ਵੀ ਚੂਜ਼ ਆਰ ਓਨ ਫੇਟ। ਆਈਪੈਡ ਰੱਖਿਓ, ਕਈਆਂ ਨੇ ਮੂਵੀਆਂ ਦੇਖੀ ਜਾਂਦੇ, ਫਿਰ ਜਦੋਂ ਰੱਬ ਨਾ ਕਰੇ ਐਕਸੀਡੈਂਟ ਹੋਣਾ, ਉਹ ਤਾਂ ਜਦੋਂ ਪੁਲਿਸ ਵਾਲਿਆਂ ਨੇ ਦੇਖਣਾ ਉਹ ਸਾਰਾ ਕੁਝ ਆ ਜਾਣਾ, ਕਿਹੜੇ ਮਿੰਟ ਤੇ ਕਿਹੜੇ ਸੈਕਿੰਡ ਤੇ ਤੁਸੀਂ ਕੀ ਦੇਖ ਰਹੇ ਸੀ ਉੱਥੋਂ, ਹਨਾ। ਤੇ ਮੁੜ ਕੇ ਫਿਰ ਇੰਸ਼ੋਰੈਂਸ ਕੰਪਨੀਆਂ ਵੀ ਕਲੇਮ ਡਿਨਾਈ ਕਰੂਗੀਆਂ, ਹਨਾ, ਵੀ ਦੇਖੋ ਆਹ ਸੀ ਜੀ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ, ਹੈਪੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਇਹ ਪਤਾ ਕਰਨਾ ਸੀਗਾ, ਰਮਨ ਭਾਜੀ ਨੇ ਇੱਕ ਪਹਿਲਾਂ ਕਾਫੀ ਦੇਰ ਪਹਿਲਾਂ ਵੀਡੀਓ ਮਤਲਬ ਫੋਨ ਤੇ ਗੱਲ ਹੋਈ ਸੀਗੀ ਕਿ ਆਪਣਾ 5G ਆਪਾਂ ਨੂੰ ਇਕਵਿਪਮੈਂਟ ਜਿਹੜਾ ਆਪਣੇ ELD ਹੈਗੀ ਉਹ ਵੀ 5G ਚਾਹੀਦੀ ਹੈ ਜੀ। ਇਹਦਾ ਕੀ ਪ੍ਰੋਸੈਸ ਹੈਗਾ ਜੀ? ਮਤਲਬ ਕਿੱਦਾਂ ਆਪਾਂ 4G ਤੋਂ ਆਪਾਂ ਡਾਟਾ ਟ੍ਰਾਂਸਫਰ ਨਹੀਂ ਕਰ ਸਕਦੇ ਜਾਂ ਕੀ ਕਿੱਦਾਂ ਹੈਗਾ ਜੀ? ਨਹੀਂ ਜੀ, 3G ਜਿਹੜਾ ਹੈਗਾ ਉਹ ਸਨਸੈਟ ਹੋ ਰਿਹਾ ਇਸ ਮਹੀਨੇ ਦੇ ਐਂਡ ਦੇ ਵਿੱਚ। ਜਿਹੜਾ 3G ਹੈਗਾ ਉਹ ਖਤਮ ਹੋ ਰਿਹਾ ਹੈਗਾ। ਜੇ ਤੁਹਾਡੇ ਕੋਲ 4G ਹੈਗਾ ਜਾਂ 5G ਹੈਗਾ, ਮੋਸਟਲੀ 4G ਅਜੇ ਕੰਮ ਕਰੇਗਾ, ਬਟ ਯੂਜ਼ਲੀ ਜਿਹੜੀਆਂ ਕੰਪਨੀਜ਼ ਹੈਗੀਆਂ ਜਾਂ ਜਿਹੜੇ ਇਕਵਿਪਮੈਂਟ ਹੈਗੇ ਆ ਉਹ 5G ਵਾਲੇ ਇਕਵਿਪਮੈਂਟ ਵੇਚ ਰਹੇ ਹੈਗੇ ਆ। ਸੋ ਜਿਹਦੇ ਕੋਲ 3G ਦੀ ਕਵਰੇਜ ਆ ਜਾਂ 3G ਦਾ ਇਕਵਿਪਮੈਂਟ ਹੈਗਾ ਆ, ਉਹ ਇਸ ਮਹੀਨੇ ਦੇ ਐਂਡ ਦੇ ਵਿੱਚ ਜਿਹੜਾ ਆ ਉਹ ਸਨਸੈਟ ਹੋਣਾ ਸ਼ੁਰੂ ਹੋ ਜਾਣਾ ਆ। ਸੋ ਤੁਸੀਂ ਜਿਹੜਾ ਇਕਵਿਪਮੈਂਟ ਹੈਗਾ, ਆਪਣੀ ਜਿਹੜੀ ਕੰਪਨੀ ਜਿਹਦੇ ਕੋਲ ਇਕਵਿਪਮੈਂਟ ਲਿਆ ELD ਦਾ, ਉਹਨਾਂ ਨੂੰ ਕਾਲ ਕਰਕੇ ਪੁੱਛੋ ਕਿ ਤੁਸੀਂ ਕਿਸ ਸਿਸਟਮ ਦੇ ਉੱਤੇ ਹੈਗੇ ਆ। ਜੇ ਤੁਸੀਂ 3G ਤੇ ਹੈਗੇ ਆ, ਡੈਫੀਨਿਟਲੀ ਤੁਹਾਨੂੰ ਅਪਗ੍ਰੇਡ ਕਰਨ ਦੀ ਲੋੜ ਹੈਗੀ ਆ 4G 5G ਤੇ। ਪਰ 4G ਦਾ ਨਹੀਂ ਮੈਨੂੰ ਇਹ ਹੈਗਾ ਕਿ ਉਹਦੀ ਕੀ ਸਿਚੁਏਸ਼ਨ ਹੈਗੀ, ਪਰ 5G ਜਿਹੜਾ ਹੈਗਾ ਇਸ ਵੇਲੇ ਕਰੰਟ ਜਿਹੜਾ ਲੋਕ ਆਪਣੀਆਂ ਕੰਪਨੀਜ਼ ਵੇਚ ਰਹੀਆਂ, ਪਰ 3G ਜਿਹੜਾ ਉਹ ਸਨਸੈਟ ਹੋ ਰਿਹਾ, ਉਹ ਖਤਮ ਹੋ ਰਿਹਾ ਇਸ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਣਾ। ਉਹ ਦੱਸਦੇ ਜਾਈਏ, AT&T ਨੇ ਬੀਤੇ ਮੰਗਲਵਾਰ ਆਪਣਾ 3G ਵਾਲਾ ਨੈਟਵਰਕ ਉਹ ਬੰਦ ਕਰਨ ਦੀ ਜਿਹੜੀ ਕਹਿਤੀ ਸੀ। ਇਸ ਤੋਂ ਬਾਅਦ ਆਈ ਥਿੰਕ ਵਰਾਈਜ਼ਨ ਤੇ ਟੀ-ਮੋਬਾਈਲ ਉਹ ਵੀ ਆਖ ਰਹੇ ਸੀਗੇ
ਵੀ ਅਸੀਂ ਵੀ ਹਾਂਜੀ, ਜਿਹੜਾ ਆਪਾਂ 3G ਵਾਲਾ ਆਪਾਂ ਨੈਟ ਸਕੇਜੂਲ ਦਿੱਤਾ ਸੀਗਾ। ਮੇਰੇ ਖਿਆਲ ਵਰਾਈਜ਼ਨ ਵਾਲਿਆਂ ਨੇ ਇਸ ਸਾਲ ਦੇ ਐਂਡ ਤੱਕ ਦਾ ਸਮਾਂ ਦਿੱਤਾ ਹੈ, ਸਾਰਿਆਂ ਨੂੰ ਜ਼ਿਆਦਾ ਸਮਾਂ ਦਿੱਤਾ ਹੈ। ਕੁਛ ਮਾਰਚ ਦੇ ਐਂਡ ਸੀਗਾ, ਕੁਛ ਆਪਣਾ ਜੂਨ ਦੇ ਐਂਡ 'ਚ ਹੈਗਾ। ਆਪਾਂ ਸਕੇਜੂਲ ਦਿੱਤਾ ਸੀਗਾ, ਫਿਰ ਆਪਾਂ ਨੈਕਸਟ ਟਾਈਮ ਅਗਲੇ ਵੀਕ ਫਿਰ ਆਪਾਂ ਸਕੇਜੂਲ ਜਿਹੜਾ ਉਹ ਦੇ ਦਿਆਂਗੇ ਸਾਰਿਆਂ ਨੂੰ। ਪਰ ਡੈਫੀਨੇਟਲੀ ਆਪਣੀ ਆਪਣੀ ਕੰਪਨੀ ਨੂੰ ਕਾਲ ਕਰਕੇ ਜ਼ਰੂਰ ਪੁੱਛ ਲਓ ਕਿ ਅਪਗ੍ਰੇਡ ਕਰਾ ਲਓ ਜੀ ਇਹਨੂੰ ਹੁਣ ਲੇਟੈਸਟ ਟੈਕਨੋਲੋਜੀ ਦੇ ਨਾਲ ਜਿਹੜਾ ਉਹ ਤੁਸੀਂ ਕਰ ਲਓ। ਜੀ। ਥੈਂਕ ਯੂ ਜੀ ਕਾਲ ਲਈ। ਅਗਲੇ ਕਾਲਰ ਰਾਜ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਜੀ ਮੈਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਸਾਰਿਆਂ ਨੂੰ, ਜਿਹੜੇ ਬੰਦੇ ਓਨਰ ਆਪਰੇਟਰ ਆ, ਜਿਹੜੇ ਕੰਮ ਕਰਦੇ ਆ ਇਸ ਬਿਜ਼ਨਸ 'ਚ ਹੈਗੇ ਆ, ਅਨਪ੍ਰੋਫੈਸ਼ਨਲ ਤਰੀਕੇ ਦੇ ਨਾਲ ਬਿਜ਼ਨਸ ਨੂੰ ਨਾ ਰਨ ਕਰੋ। ਉਹਦਾ ਐਗਜ਼ਾਮਪਲ ਭਾਜੀ ਇਹ ਆ ਕਿ ਕਈ ਬੰਦਿਆਂ ਨੂੰ ਹਲੇ ਇਹ ਚੀਜ਼ ਦਾ ਪਤਾ ਨਹੀਂ, ਜਿਹਨਾਂ ਦੇ ਟਰੱਕ ਦੀ ਮੇਨਟੇਨੈਂਸ ਨਿਕਲਣੀ ਹੈ, ਉਹ ਇੰਨੀਆਂ ਕੁਝ ਚੀਜ਼ਾਂ ਹਲੇ ਬੈਕਲੌਗ ਤੇ ਪਾਰਟਸ ਚੱਲ ਰਹੇ ਨੇ ਔਰ ਇੰਨੇ ਮਹਿੰਗੇ ਨੇ, ਉਹ ਸਭ ਤੋਂ ਵੱਡੀ ਗੱਲ ਹੈ ਮਿਲ ਹੀ ਨਹੀਂ ਰਹੇ ਜੀ। ਤੇ ਲੋਕਾਂ ਦੇ ਟਰੱਕ ਜਿਹੜੇ ਆ ਕੰਪਨੀਆਂ ਦੇ ਵਿੱਚ ਪਿਛਲੇ 1.5 ਮਹੀਨੇ ਤੋਂ ਖੜੇ ਨੇ, ਉਹਨਾਂ ਲੋਕਾਂ ਤੇ ਪੇਮੈਂਟਾਂ, ਇੰਸ਼ੋਰੈਂਸਾਂ, ਸਾਰੀਆਂ ਚੀਜ਼ਾਂ ਪੈ ਰਹੀਆਂ ਨੇ। ਤੇ ਕਈ ਬੰਦਿਆਂ ਨੂੰ ਹਲੇ ਇਸ ਚੀਜ਼ ਦਾ ਇਲਮ ਨਹੀਂ ਹੈਗਾ, ਕਿਉਂਕਿ ਟਰੱਕ ਚੱਲ ਪਿਆ, ਉਹ ਕਹਿੰਦੇ ਵੀ ਠੀਕ ਆ ਜੋ ਮਿਲਦਾ ਲੈ ਲਓ, ਹੈ ਨਾ, ਕੈਸ਼ ਕਰ ਲਓ। ਬਟ ਜਦੋਂ ਟਰੱਕ ਖੜਨੇ ਆ ਜੀ, ਉਦੋਂ ਇੰਨੇ ਕੁ ਪੈਸੇ ਲੱਗਣੇ ਆ ਕਿ ਇਹਨਾਂ ਦੀ ਕਮਰ ਟੁੱਟਣੀ ਆ। ਉਸ ਟਾਈਮ ਦੇ ਉੱਤੇ ਟਰੱਕ ਵਾਪਸ ਮੁੜਦੇ ਆ ਜੀ ਕੰਪਨੀਆਂ ਦੇ, ਜਿਹੜੇ ਬੰਦਿਆਂ ਨਾਲ ਨੁਕਸਾਨ ਹੁੰਦਾ। ਤੇ ਮੈਂ ਇਹ ਕਹਿੰਦਾ ਥੋੜਾ ਜਿਹਾ ਗੌਰ ਕਰਕੇ ਧੰਦਾ ਕਰੋ, ਬਿਜ਼ਨਸ ਨੂੰ ਖਰਾਬ ਨਾ ਕਰੋ। ਬਸ ਇਸ ਚੀਜ਼ ਇੱਕ ਰਿਕੁਐਸਟ ਕਰਦੀ। ਬੜੀ ਮਿਹਰਬਾਨੀ। ਬਿਲਕੁਲ ਜੀ। ਸੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। 2.5 ਲੱਖ ਦਾ ਟਰੱਕ, ਲੱਖ ਡਾਲਰ ਦਾ ਟ੍ਰੇਲਰ, ਡੀਜ਼ਲ 5 ਗੈਲਨ ਨੂੰ, ਰਿਪੇਅਰ ਐਕਸਪੈਂਸਿਵ ਪਾਰਟਸ ਹੈਗੇ ਨਹੀਂ ਤੇ ਚਲਾਉਣੀ ਹਵਾ ਹੀ ਆ। ਫਿਰ ਨਾ ਫਿਰ ਗੱਲ ਤਾਂ ਇੱਥੇ ਹੀ ਜਿਹੜੀ ਹੋ ਰਹਿ ਗਈ ਆ। ਮੈਂ ਤੇ ਹੈਰਾਨ ਸੀਗਾ ਰਾਜ ਕਿਰਨ ਨਾ, ਲਾਸਟ ਵੀਕ ਮੈਂ ਆਪਣੀ ਕਿਸੇ ਬੰਦੇ ਦਾ ਰੋਜ਼ਾਨਾ ਦੇਖਿਆ, ਉੱਤੇ ਆਨਲਾਈਨ ਉਹਨੇ ਟਰੱਕ ਸੇਲ ਤੇ ਪਾਏ ਸੀਗੇ। 2 ਟਰੱਕ ਸੀਗੇ, ਜਿੱਦਾਂ 5.5 ਲੱਖ ਤੋਂ ਉੱਤੇ ਚੱਲੇ ਦੋਨੋਂ ਟਰੱਕ, 2018 ਮਾਡਲ, 3,10,000 ਦੇ ਲਾਏ ਸੀਗੇ। ਸੋ ਜਿੰਨੇ ਦੇ ਉਹਨੇ 2018 ਚ ਲਏ ਸੀ, ਉਹਨੇ ਦੇ ਟਰੱਕ ਹੁਣ ਫਿਰ ਵੇਚਣ ਦੀ ਟਰਾਈ ਕਰ ਰਿਹਾ ਸੀ। ਸੋ ਉਹ ਮੈਨੂੰ ਤਾਂ ਇਹ ਆਉਂਦੀ ਆ ਕਿ ਇੱਕ ਵੀ ਜਾਣਾ, ਗੱਲ ਤੇ ਇਹ ਆ ਵੀ ਇੱਕ ਜਾਣਾ। ਔਰ ਜਿਹੜੇ ਬੰਦੇ ਨੇ ਉਹ ਟਰੱਕ ਲੈਣੇ ਆ, ਉਹ ਇਸ ਵੇਲੇ ਮੁਸੀਬਤ ਦਾ ਘਰ ਆ। ਉਹ ਟਰੱਕ ਜਿਹੜਾ ਦੇਖੋ, ਜਿਹੜਾ 4 ਲੱਖ ਤੋਂ ਵੱਧ ਟਰੱਕ ਚੱਲ ਜਾਂਦਾ ਨਾ, ਉਸ ਤੋਂ ਬਾਅਦ ਉਹਦੀਆਂ ਰਿਪੇਅਰਸ, ਉਹਦੇ ਸਾਰੇ ਜਿਹੜੇ ਪ੍ਰੋਬਲਮਸ ਆ ਉਹ ਆਉਣੀਆਂ ਸ਼ੁਰੂ ਹੋ ਜਾਂਦੀਆਂ। ਔਰ ਅੱਜ ਦੀ ਘੜੀ 'ਚ ਜਿੱਦਾਂ ਆਪਣੇ ਪ੍ਰੀਵੀਅਸ ਕਾਲਰ ਕਹਿ ਕੇ ਗਏ ਆ ਕਿ ਪਾਰਟਸ ਇੰਨੇ ਬਿਹਾਈਂਡ ਚੱਲ ਰਹੇ ਆ, ਔਰ ਟਰੱਕ ਜਿਹੜੇ ਆ ਉਹ ਸਿੰਪਲ ਇਸ਼ੂ ਕਰਕੇ ਵੀ ਮਹੀਨਾ 2-2 ਮਹੀਨੇ ਖੜੇ ਰਹਿੰਦੇ ਆ। ਸੋ ਜੇ 2 ਮਹੀਨੇ ਤੁਹਾਡਾ ਸਾਲ ਦੇ ਵਿੱਚ 2 ਮਹੀਨੇ ਵੀ ਟਰੱਕ ਖੜ ਗਿਆ ਨਾ ਸਾਰੇ ਸਾਲ ਦੇ ਵਿੱਚ, ਤੇ ਤੁਹਾਨੂੰ ਸਾਰੇ ਸਾਲ ਦੀ ਕੀਤੀ ਕਰਾਈ ਜਿਹੜੀ ਆ ਕੀ ਜੋ ਵੀ ਕੁਝ ਤੁਸੀਂ ਬਚਿਆ ਬਚਾਇਆ ਉਹ ਸਾਰਾ ਵਿੱਚ ਜਾਂਦਾ ਲੱਗਦਾ। ਸੋ ਇਹ ਕੋਈ ਸਿੰਪਲ ਨਹੀਂ ਹੈਗਾ ਟਰੱਕਿੰਗ, ਇਹ ਕੋਈ ਈਜ਼ੀ ਨਹੀਂ ਹੈਗਾ। ਬਟ ਚਲੋ ਲੈਟਸ ਸੀ ਜੀ। ਅਗਲੇ ਕਾਲਰ ਨੇ ਸੰਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਮੈਨੂੰ ਜੀ 3 ਦਿਨ ਪਹਿਲਾਂ ਇੱਥੇ ਸਕੇਲ ਦੇ ਉੱਤੇ 15 ਦੇ ਉੱਤੇ ਨਵਾਡਾ ਤੋਂ ਕੈਲੀਫੋਰਨੀਆ ਜਾਂ ਐਂਟਰ ਹੋਣ ਲੱਗੇ ਪੁੱਲ ਕੀਤਾ ਸੀਗਾ ਪਿਛਲੇ ਹਫ਼ਤੇ ਉਹਨਾਂ ਨੇ। ਤੇ ਉਹ ਆਫਿਸਰ ਨੇ ਜਿਹੜੀ ਆਪਣੀ ਰੈਗੂਲਰ ਇੰਸਪੈਕਸ਼ਨ ਪਰਫਾਰਮ ਕਰਨੀ ਹੁੰਦੀ ਆ ਉਹਨੇ ਕੀਤੀ ਪ੍ਰੋਪਰਲੀ। ਉਹਨੇ ਜੋ ਵੀ ਮੇਰੀਆਂ ਲਾਈਟਾਂ, ਬ੍ਰੇਕਾਂ, ਜੋ ਵੀ ਸਾਰਾ ਹੀ ਵੈਂਟ ਥਰੂ ਆਲ ਮਾਈ ਡਾਕੂਮੈਂਟਸ, ਐਵਰੀਥਿੰਗ ਵਾਜ਼ ਗੁੱਡ। ਤੇ ਜਿਹੜਾ ਉਹ ਐਂਡ ਦੇ ਵਿੱਚ ਪੇਪਰ ਦਿੰਦੇ ਹੁੰਦੇ ਵੀ ਨੋ ਵਾਇਲੇਸ਼ਨ ਫਾਊਂਡ, ਉਹਨੇ ਦੇ ਦਿੱਤਾ। ਤੇ ਜਾਂਦੇ ਜਾਂਦੇ ਕਹਿੰਦਾ ਮਿਸਟਰ ਸਿੰਘ ਆਈ ਵਾਂਟ ਯੂ ਟੂ ਵਾਕ ਵਿਦ ਮੀ। ਤੇ ਉਹਦੇ ਕੰਪਿਊਟਰ ਦੇ ਕੋਲ ਲੈ ਕੇ ਗਿਆ ਮੈਨੂੰ। ਉਹ ਕਹਿੰਦਾ ਇਸ ਵੇਲੇ ਤੇਰੇ ਜਿਹੜੇ ਸਕੋਰ 99 ਆ। ਤੇ ਮੈਂ ਉਹਨੂੰ ਵੈਸੇ ਪੁੱਛ ਲਿਆ ਵੀ ਇਜ਼ ਦਿਸ ਗੁੱਡ ਥਿੰਗ ਔਰ ਬੈਡ ਥਿੰਗ, ਹੈ ਨਾ। ਤੇ ਕਹਿੰਦਾ ਇਟਸ ਰੀਅਲੀ ਬੈਡ ਥਿੰਗ। ਤੇ ਇੱਕ ਵੀ ਪੁਆਇੰਟ ਜੇ ਹੋਰ ਉੱਪਰ ਜਾਂਦਾ, ਜੇ 100 ਤੇ ਰੀਚ ਕਰਦਾ, ਦੈਨ ਯੂ ਕੈਨ ਬੀ ਇਨ ਟਰਬਲ ਫॉर दैट। ਤੇ ਉਸ ਤੋਂ ਬਾਅਦ ਫਿਰ ਮੈਂ ਬੜਾ ਹੈਰਾਨ ਹੋਇਆ। ਮੈਂ ਕਹਿੰਦਾ ਰੀਜ਼ਨ ਕੀ ਆ? ਕਹਿੰਦਾ ਵੀ ਆਈ ਡੋਂਟ ਨੋ, ਵੀ ਹੋ ਸਕਦਾ ਤੇਰੀ ਕੋਈ ਪ੍ਰੋਬਲਮ ਆਈ ਹੋਵੇ ਜਾਂ ਕੋਈ ਟਿਕਟਾਂ ਜਾਂ ਕੁਛ। ਮੈਂ ਪਿਛਲੇ 3 ਸਾਲ ਤੋਂ ਕਦੀ ਪੁੱਲ ਓਵਰ ਨਹੀਂ ਹੋਇਆ, ਕਦੀ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਈ। ਮੈਂ ਆਪਣੇ ਇੰਸ਼ੋਰੈਂਸ ਵਾਲਿਆਂ ਤੋਂ ਵੀ ਕਨਫਰਮ ਕਰ ਲਿਆ, ਤੇ ਜਿਹੜੇ ਮੇਰੀ ਰਜਿਸਟ੍ਰੇਸ਼ਨ ਵਗੈਰਾ ਪ੍ਰਪੇਅਰ ਕਰਦੇ ਪਲੇਟਾਂ ਵਗੈਰਾ, ਉਹ ਵੀ ਕਹਿੰਦੇ ਪਰਫੈਕਟਲੀ ਫਾਈਨ ਆ। ਤੇ ਜਿਹੜੇ ਬ੍ਰੋਕਰ ਜਿਨ੍ਹਾਂ ਕੋਲੋਂ ਮੈਂ ਮੇਨ ਲੋਡ ਚੱਕਦਾ, ਉਹ ਵੀ ਕਹਿੰਦੇ ਤੇਰਾ ਰੈਕਡ ਸਾਰਾ ਕਲੀਨ ਆ, ਕੋਈ ਪ੍ਰੋਬਲਮ ਨਹੀਂ ਹੈਗੀ। ਇਹਦੇ ਬਾਰੇ ਕੋਈ ਦੱਸ ਸਕਦੇ ਜੀ? ਬਿਲਕੁਲ। ਅਸੀਂ ਲਾਸਟ ਈਅਰ ਵੀ ਇਹ ਗੱਲ ਹੋਈ ਸੀਗੀ ਕਿ ਤੁਸੀਂ ਜਿਨ੍ਹਾਂ ਦੇ ਕੋਲੋਂ ਇੰਸ਼ੋਰੈਂਸ ਕਰਵਾਉਂਦੇ ਹੈਗੇ ਆ, ਉਹਨਾਂ ਦੇ ਕੋਲੋਂ ਆਪਣੀ ਕੈਬ ਰਿਪੋਰਟ ਜਿਹੜੀ ਆ ਉਹ ਉਹਦੀ ਮੰਗ ਕਰੋ। ਉਹਨੂੰ ਕੈਬ ਰਿਪੋਰਟ ਲਓ ਉਹਨਾਂ ਦੇ ਕੋਲੋਂ ਕਿ ਕੈਬ ਰਿਪੋਰਟ ਦੇ ਵਿੱਚ ਕੀ ਆ ਰਿਹਾ ਹੈਗਾ, ਤੁਹਾਡੀ ਦੇ ਵਿੱਚ ਕੀ ਸਿਚੁਏਸ਼ਨ ਹੈਗੀ ਆ ਤੁਹਾਡੇ ਸਾਰੇ ਟਰੱਕ ਦੀ, ਪਹਿਲੀ ਦਾ। ਦੂਸਰੀ ਗੱਲ ਹੈਗੀ ਆ ਕਿ ਤੁਸੀਂ FMCSA ਜਿਹੜਾ ਜਾਂ CSA ਸਕੋਰਸ ਹੈਗੇ ਆ, ਉਹਨਾਂ ਦੇ ਵਿੱਚ ਜਾ ਕੇ, ਐਂਡ ਇਹ ਸਾਰਿਆਂ ਨੂੰ ਮੈਂ ਹਦਾਇਤ ਕਰੂੰਗਾ ਕਿ ਜਿਹੜੇ ਤੁਹਾਡੇ CSA ਸਕੋਰਸ ਹੈਗੇ ਆ, ਇਹਨਾਂ ਨੂੰ ਕੰਟੀਨਿਊਸਲੀ ਵਾਚ ਕਰਿਆ ਕਰੋ, ਇਹਨਾਂ ਨੂੰ ਕੰਟੀਨਿਊਸਲੀ ਮੋਨੀਟਰ ਕਰਿਆ ਕਰੋ। ਕਿਉਂਕਿ ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਉਹ ਗਲਤ ਵੀ ਤੁਹਾਡੀਆਂ ਉੱਥੇ
ਦਰਜ ਹੋ ਜਾਂਦੀ ਹੈ। ਕਈ ਵਾਰੀ ਗਲਤੀ ਦੇ ਨਾਲ ਵੀ ਕਈ ਕੁਛ ਹੋ ਜਾਂਦਾ, ਤੁਸੀਂ ਉਹਨੂੰ ਫਾਈਟ ਕਰ ਸਕਦੇ ਹੈਗੇ। ਸੋ ਇਹ 2-3 ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਮੋਨੀਟਰ ਕਰਨ ਦੀ ਲੋੜ, ਜਿੱਦਾਂ ਆਪਾਂ ਨੂੰ ਪਰਸਨਲ ਕ੍ਰੈਡਿਟ ਨੂੰ ਮੋਨੀਟਰ ਕਰਨ ਦੀ ਲੋੜ ਨਾ, ਇਸ ਤਰ੍ਹਾਂ ਹੀ ਇਹਨਾਂ ਚੀਜ਼ਾਂ ਨੂੰ ਵੀ ਮੋਨੀਟਰ ਕਰਨ ਦੀ ਲੋੜ ਹੈਗੀ ਆ। ਔਰ ਜੇ ਕਿਤੇ ਨਾ ਕਿਤੇ ਤੁਹਾਡੀ ਗਲਤੀ ਦੇ ਵਿੱਚ ਕੋਈ ਨਾ ਕੋਈ ਇੱਦਾਂ ਦੀ ਚੀਜ਼ ਜਿਹੜੀ ਆ ਉਹ ਦਰਜ ਹੋਈ ਆ, ਤੇ ਉਹਨੂੰ ਤੁਸੀਂ ਫਾਈਟ ਕਰਕੇ ਉਤਰਵਾ ਸਕਦੇ ਆ। ਬਾਕੀ ਤੁਸੀਂ ਕੈਬ ਰਿਪੋਰਟ ਲਓ, ਕੈਬ ਰਿਪੋਰਟ ਦੇਖੋ ਤੇ ਉਹਦੇ ਵਿੱਚ ਦੇਖੋ ਕਿ ਤੁਹਾਡਾ ਕੀ ਆ ਰਿਹਾ ਹੈ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਸੋ ਜਿੱਦਾਂ ਆਪਣੇ ਕ੍ਰੈਡਿਟ ਰਿਪੋਰਟਾਂ ਦੇ ਵਿੱਚ ਗਲਤ ਇਨਫੋਰਮੇਸ਼ਨ ਜਿਹੜੀ ਆ ਜਾਂਦੀ ਆ, ਤੇ ਫਿਰ ਜਿਹੜੇ ਕ੍ਰੈਡਿਟ ਕਰਦੇ ਆ, ਦੇਖਦੇ ਆ, ਉਹਨਾਂ ਨੂੰ ਦੱਸਣਾ ਪੈਂਦਾ। ਸੋ ਉਸੇ ਹਿਸਾਬ ਦੇ ਨਾਲ ਇੱਧਰ ਵੀ ਜਿਹੜਾ ਉਹ ਦੇਖਣਾ ਜਿਹੜਾ ਉਹ ਚਾਹੀਦਾ ਹੈਗਾ ਆ। ਬਾਕੀ ਰਮਨ ਜੀ, ਆਪਾਂ ਜਿੱਦਾਂ ਹੁਣ ਸੇਫਟੀ ਦੀ ਪਹਿਲੋਂ ਗੱਲ ਕਰ ਰਹੇ ਸੀ, ਹਰਜੋਤ ਜੀ ਵੀ ਉਹ ਮੁੰਡੇ ਦੀ ਜਿਹੜੀ ਮੌਤ ਆ, ਅਜਾਈ ਮੌਤ ਹੀ ਆਪਾਂ ਕਵਾਂਗੇ, ਕਿਉਂਕਿ ਉਹ ਲਾਈਕ ਵੀ ਕੁਡ ਹੈਵ ਸੇਵਡ ਦੈਟ ਲਾਈਫ। ਉਹ ਆਪ ਵੀ ਜਿਹੜਾ ਉਹ ਕਰਕੇ ਉਸ ਚੀਜ਼ ਨੂੰ ਉਹ ਕਰ ਸਕਦਾ ਸੀਗਾ। ਤੇ ਹੁਣ ਉਹ ਜਿਹੜਾ ਸਕੂਲਾਂ ਨੂੰ ਰਜਿਸਟਰ ਕਰਨ ਵਾਲਾ ਜਿਹੜਾ ਸਿਲਸਿਲਾ ਹੈ, ਉਹ ਕਿੱਥੇ ਤੱਕ ਪਹੁੰਚ ਰਿਹਾ ਆ, ਉਸ ਨੂੰ ਲੈ ਕੇ ਕੀ ਹਲਚਲ ਆ? ਤੁਹਾਨੂੰ ਕੀ ਲੱਗਦਾ ਵੀ ਹੈ ਉਹਦੇ ਨਾਲ ਕੋਈ ਅਸਰ ਪੈਣ ਦੀ ਸੰਭਾਵਨਾ? ਓਬਵੀਅਸਲੀ ਇਟਸ ਅ ਲੌਂਗ ਟਰਮ ਪ੍ਰੋਸੈਸ। ਤੁਹਾਨੂੰ ਲੱਗਦਾ ਵੀ ਕੁਛ ਅਸਰ ਪਊਗਾ ਉਸ ਚੀਜ਼ ਦਾ? ਬਿਲਕੁਲ ਰਾਜਕਰਨ, ਮੈਂ ਆਪਣੇ ਅਮਰੀਕਨ ਸਕੂਲਸ ਜਿਹੜੇ ਹੈਗੇ ਤੇ ਆਪਣੇ ਪੰਜਾਬੀ ਸਕੂਲ, ਮੈਂ ਪਿਛਲੇ ਹਫਤੇ ਦੇ ਵਿੱਚ ਮੈਂ ਟਰੈਵਲ ਕੀਤਾ ਹੈਗਾ, ਗਿਆ ਹੈਗਾ ਕਾਫੀਆਂ ਦੇ ਕੋਲ। ਤੇ ਉਹਦਾ ਡੈਫੀਨੇਟਲੀ ਸਕੂਲਾਂ ਵਾਲੇ ਇਹ ਗੱਲ, ਖਾਸ ਕਰਕੇ ਜਿਹੜੇ ਆਪਣੇ ਅਮਰੀਕਨ ਸਕੂਲ ਹੈਗੇ ਆ, ਉਹਨਾਂ ਨੇ ਤਾਂ ਇਹ ਗੱਲ ਕੀਤੀ ਹੈਗੀ ਆ ਕਿ ਅਸੀਂ ਤਾਂ ਪਹਿਲਾਂ ਹੀ ਜਿਹੜਾ ਆ ਕਿ 8 ਵੀਕਸ ਨੂੰ ਲੈ ਕੇ ਚੱਲਦੇ ਸੀਗੇ, 2 ਮੰਥ ਦਾ ਪ੍ਰੋਸੈਸ ਸੀਗਾ ਸਾਡਾ, ਵੀ ਸਾਨੂੰ ਕੋਈ ਜ਼ਿਆਦਾ ਐਡਾ ਅਸਰ ਨਹੀਂ ਹੈਗਾ ਕਿ ਸਾਡਾ ਉਹ ਠੀਕ ਹੈ। ਸਾਨੂੰ ਡੀਟੇਲ ਦੇ ਵਿੱਚ ਲੌਗ ਰੱਖਣਾ ਪੈ ਰਿਹਾ ਹੁਣ, ਹਰ ਚੀਜ਼ ਦਾ, ਹਰ ਕੰਮ ਦਾ। ਅਸੀਂ ਉਹਨਾਂ ਨੂੰ ਕਿੰਨਾ ਪੜ੍ਹਾਇਆ, ਕਦੋਂ ਪੜ੍ਹਾਇਆ, ਕੀ ਕੀਤਾ, ਉਹਦਾ ਲੌਗ ਰੱਖਣਾ ਪੈ ਰਿਹਾ ਹੈਗਾ। ਪਰ ਸਾਡਾ ਸਿਸਟਮ ਉਹੀ ਸੀਗਾ। ਕੁਛ ਇੱਕ ਜਿਹੜੇ ਸੀਗੇ ਸਕੂਲ, ਉਹ ਛੋਟੇ ਟਰੱਕ ਅਤੇ ਛੋਟੇ ਟ੍ਰੇਲਰ ਯੂਜ਼ ਕਰਦੇ ਸੀ, ਪਰ ਉਹ ਕਹਿੰਦੇ ਕਿ ਵੀ ਵਰ ਇਨ ਦਾ ਪ੍ਰੋਸੈਸ ਆਫ ਚੇਂਜਿੰਗ ਐਨੀਵੇ। ਸੋ ਅਸੀਂ ਉਹ ਚੇਂਜ ਕਰ ਲਏ ਹੈਗੇ ਆ, ਕੁਛ ਇੱਕ ਚੇਂਜ ਕਰ ਰਹੇ ਹੈਗੇ ਆ। ਆਪਣੇ ਜਿਹੜੇ ਪੰਜਾਬੀ ਸਕੂਲ ਹੈਗੇ ਆ, ਉਹਨਾਂ ਦੇ ਵਿੱਚ ਇਹ ਥੋੜ੍ਹੀ ਜਿਹੀ ਘਾਟ ਹੈਗੀ ਆ, ਅਜੇ ਉਹ ਚੀਜ਼ ਚੇਂਜ ਨਹੀਂ ਕੀਤੀ ਗਈ ਹੈਗੀ, ਨਹੀਂ ਕੀਤੀ ਜਾ ਰਹੀ। ਆਈ ਡੋਂਟ ਨੋ ਕਿੰਨਾ ਕੁ ਅਸਰ ਪਏਗਾ ਜਦੋਂ DMV ਤੇ ਤੁਸੀਂ ਲਾਇਸੈਂਸ ਲੈਣ ਜਾਓਗੇ, ਉੱਥੇ ਤੁਸੀਂ ਛੋਟੇ ਟਰੱਕ ਦੇ ਉੱਤੇ DMV ਦੇ ਵਿੱਚ ਟੈਸਟ ਦਿਓਗੇ ਤੇ ਤੁਹਾਡੇ ਲਾਇਸੈਂਸ 'ਤੇ ਕੀ ਅਸਰ ਹੋਊਗਾ, ਮੈਨੂੰ ਨਹੀਂ ਅਜੇ ਇਸ ਚੀਜ਼ ਦਾ ਪਤਾ ਹੈਗਾ। ਪਰ ਡੈਫੀਨੇਟਲੀ ਅਕੋਰਡਿੰਗ ਟੂ FMCSA DOT ਜਿਹੜਾ ਹੈਗਾ, ਉਹ ਹੈਗਾ ਕਿ ਜਿਹੜੇ ਟਰੱਕ ਨੂੰ, ਜਿਹੜੇ ਇਕੁਇਪਮੈਂਟ ਨੂੰ ਤੁਸੀਂ ਚਲਾਉਣਾ ਹੈਗਾ, ਤੁਹਾਨੂੰ ਟ੍ਰੇਨਿੰਗ ਉਸੇ ਹੀ ਇਕੁਇਪਮੈਂਟ 'ਤੇ ਲੈਣੀ ਪੈਣੀ ਹੈਗੀ ਆ। ਸੋ ਇਹਦੇ ਮਸਲੇ ਦੇ ਵਿੱਚ, ਇਹਦੇ ਮਾਮਲੇ ਦੇ ਵਿੱਚ ਆਪਾਂ ਜਿਹੜੀ ਆ, ਜਿੱਦਾਂ ਹੁਣ ਗਾਂਹ ਟਾਈਮ ਆਉਂਦਾ ਆ, FMCSA ਕੋਲੋਂ ਇਹਦੀ ਕਲੈਰਿਟੀ ਮੰਗਾਂਗੇ ਕਿ ਇਹਦਾ ਕਿੱਥੇ ਅਸਰ ਪਊਗਾ, ਜਾਂ ਕਿੱਦਾਂ ਇਹਨੂੰ ਮੋਨੀਟਰ ਕੀਤਾ ਜਾਊਗਾ, ਜਾਂ ਕੀ ਹੋ ਰਿਹਾ ਇਹਦੇ ਉੱਤੇ। ਪਰ ਡੈਫੀਨੇਟਲੀ ਇਹ ਹੈਗਾ ਕਿ ਜਿਹੜੇ ਇੰਸਟਰਕਟਰ ਹੈਗੇ ਆ, ਇੱਕ ਤਾਂ ਇੰਸਟਰਕਟਰ ਸਰਟੀਫਾਈਡ ਹੋਣਾ ਚਾਹੀਦਾ ਹੈ, ਅਤੇ ਇੰਸਟਰਕਟਰ ਖੁਦ ਲਾਇਸੈਂਸੀ ਹੋਣਾ ਚਾਹੀਦਾ ਹੈ, ਉਹਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਕਿਉਂਕਿ ਹਰ ਇੱਕ ਚੀਜ਼ ਲੌਗ ਕੀਤੀ ਜਾ ਰਹੀ ਆ, ਲੌਗ ਕਰਨ ਦਾ ਮਤਲਬ ਇਹ ਆ ਕਿ ਜਿਹੜੀ ਤੁਹਾਡੀ ਰਿਸਪੋਂਸਿਬਿਲਿਟੀ ਹੈਗੀ ਆ, ਅਕਾਊਂਟੇਬਿਲਿਟੀ ਹੈਗੀ ਆ, ਉਹ ਦੀ ਗੱਲ ਹੋ ਰਹੀ ਆ। ਕਿਉਂਕਿ ਕੱਲ੍ਹ ਨੂੰ ਕੋਈ ਵੀ ਗੱਲ ਹੁੰਦੀ ਆ ਤੇ ਬੈਕ ਜਾ ਕੇ ਦੇਖਿਆ ਜਾ ਸਕਦਾ ਕਿਹੜੇ ਸਕੂਲ 'ਚੋਂ ਲਾਇਸੈਂਸ ਲਿਆ ਸੀਗਾ ਤੇ ਕਿੱਥੋਂ ਕਿਹਨੇ ਟ੍ਰੇਨਿੰਗ ਦਿੱਤੀ ਸੀ, ਕੀ ਹੋਇਆ ਸੀਗਾ। ਸੋ ਇਹ ਕਾਫੀ ਚੀਜ਼ਾਂ ਜਿਹੜੀਆਂ ਆ, ਸ਼ਾਇਦ ਇਸ ਚੀਜ਼ ਨੂੰ ਥੋੜ੍ਹਾ ਜਿਹਾ ਦਿਮਾਗ 'ਚ ਰੱਖ ਕੇ ਟ੍ਰੇਨਿੰਗ ਜਿਹੜੀ ਆ ਉਹ ਸਹੀ ਦੇਣੀ ਸ਼ੁਰੂ ਕਰ ਦੇਣਗੇ, ਜਾਂ ਉਹਨੂੰ ਟਾਈਮਲੀ ਮੈਨਰ ਦੇ ਨਾਲ ਉਹਨੂੰ ਐਡਜਸਟ ਕਰ ਲੈਣਗੇ। ਪਰ ਅਜੇ ਬਿਲਕੁਲ ਤਾਜ਼ਾ ਹੈਗਾ, ਹਰ ਇੱਕ ਚੀਜ਼ ਤਾਂ ਚੱਲ ਰਹੀ ਹੈਗੀ ਹੈ, ਰਜਿਸਟ੍ਰੇਸ਼ਨ ਚੱਲ ਰਹੀ ਹੈਗੀ, ਅਪਰੂਵਲ ਚੱਲ ਰਹੇ ਹੈਗੇ, ਸਾਰਾ ਕੁਛ ਉਸ ਤਰ੍ਹਾਂ ਹੀ ਹੈਗਾ, ਸਾਰਾ ਕੁਛ ਰੈਡੀ ਟੂ ਗੋ ਹੈਗਾ। ਪਰ ਕਈ ਸਕੂਲਾਂ ਦੇ ਕੋਲ ਮੈਂ ਗਿਆ ਹਾਂ, ਤਾਂ ਉਹਨਾਂ ਦੇ ਕੋਲ ਜਿਹੜਾ ਸਿਲੇਬਸ ਹੈਗਾ ਅਕੋਰਡਿੰਗ ਟੂ ਦਾ ELDT ਰੂਲ ਜਿਹੜਾ ਹੈਗਾ, ਉਹ ਅਜੇ ਅਵੇਲੇਬਲ ਨਹੀਂ ਹੈਗਾ। ਸੋ ਉਹ ਵੀ ਇੱਕ ਜਿਹੜੀ ਆ ਕਮੀ ਦੇਖੀ ਗਈ। ਉਹ ਖਾਸ ਕਰਕੇ ਗੋਰਿਆਂ ਦੇ ਸਕੂਲ 'ਚ ਵੀ ਇਹ ਕਮੀ ਸੀਗੀ ਕਿ ਉਹਨਾਂ ਕੋਲ ਪ੍ਰੋਪਰ ਜਿਹੜਾ ਸਿਲੇਬਸ ਆ ਉਹ ਅਜੇ ਅਵੇਲੇਬਲ ਨਹੀਂ ਸੀਗਾ। ਜੀ, ਆਪਣੇ ਅਗਲੇ ਕਾਲਰ ਨੇ ਗੁਰਪ੍ਰੀਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਆਪਣਾ ਪਹਿਲੀ ਗੱਲ ਤਾਂ ਬਹੁਤ ਦੁੱਖ ਹੈ ਜੀ। ਆਪਣਾ ਰੀਸੈਂਟਲੀ ਤੁਸੀਂ ਗੱਲ ਵੀ ਕਰ ਰਹੇ ਸੀ, ਆਪਣਾ ਇੱਕ ਮੁੰਡੇ ਦੀ ਡੈਥ ਹੋ ਗਈ ਨਾ ਆਪਣੇ ਐਕਸੀਡੈਂਟ ਦਾ ਟਰੱਕ ਦਾ। ਤੇ ਅਸੀਂ ਵੀ ਸਾਰੇ ਟਰੱਕ ਡਰਾਈਵਰ ਆਏ ਜੀ, ਤੇ ਅਸੀਂ ਗੱਲਬਾਤ ਕਰ ਰਹੇ ਸੀ। ਮੇਰੇ ਕੋਲ ਦੇ ਵਿੱਚ ਮੂਹਰੋਂ ਮੈਨੂੰ ਇੱਕ ਮਤਲਬ ਮੇਰੇ ਫਰੈਂਡ ਨੇ ਕੁਐਸਚਨ ਪੁੱਟ ਕਰਤਾ, ਕਹਿੰਦਾ ਵੀ ਯਾਰ ਇੱਦਾਂ ਕਿੱਦਾਂ ਪੁਲਿਸ ਇੱਦਾਂ ਮਨੀਟਰ ਕਰ ਸਕਦੀ, ਆਪਾਂ ਨੂੰ ਕਿੱਦਾਂ ਚੈੱਕ ਕਰ ਸਕਦੀ ਹੈ ਨਾ। ਤਾਂ ਮੇਰੇ ਕੋਲ ਪ੍ਰੋਪਰ ਆਨਸਰ ਨਹੀਂ ਸੀ। ਮੈਂ ਉਹਦੇ ਬਾਰੇ ਪੁੱਛਣਾ ਚਾਹੁੰਦਾ ਜੀ, ਇਹਨਾਂ ਕੋਲ ਕਿੱਦਾਂ ਸੌਫਟਵੇਅਰ ਹੁੰਦਾ, ਮਤਲਬ ਜਾਂ ਜਿਹਨਾਂ ਨੂੰ ਆਪਾਂ ਨੂੰ ਮਤਲਬ ਰੱਬ ਨਾ ਕਰੇ ਕਿ ਹੈਪਨ ਹੁੰਦਾ, ਉਸੇ ਟਾਈਮ ਇਹ ਕਿੱਦਾਂ ਚੈੱਕ ਕਰਦੇ ਆ, ਹੈ ਨਾ। ਉਹਦੇ ਬਾਰੇ ਪੁੱਛਣਾ ਸੀਗਾ ਜੀ, ਉਹ ਕਿੱਦਾਂ ਗੱਲਬਾਤ ਸੀ। ਬਹੁਤ ਸ਼ੁਕਰੀਆ ਜੀ। ਹਰਜੋਤ ਭਾਈ, ਜੇ ਤੁਹਾਨੂੰ ਕਲੀਅਰਲੀ ਕੁਐਸਚਨ ਸੁਣਿਆ, ਮੈਨੂੰ ਦੱਸਿਓ ਕੀ ਪੁੱਛ ਰਹੇ ਹੈਗੇ।
ਉਹ ਇਹੀ ਸੀ ਵੀ ਪੁਲਿਸ ਵਾਲਿਆਂ ਨੂੰ ਕਿੱਦਾਂ ਪਤਾ ਲੱਗਦਾ ਵੀ ਕਿਹੜੀ ਗਲਤੀ ਹੋਈ ਆ, ਵੀ ਕਿੱਦਾਂ ਉਹ ਚੈੱਕ ਕਰਦੇ ਆ ਵੀ ਉਹਨਾਂ ਦੇਖੋ ਦੇ ਜੀ ਇਹ ਤਾਂ ਉਹਦਾ ਸ਼ਰੇਆਮ ਪਤਾ, ਉਹਨਾਂ ਇਨਵੈਸਟੀਗੇਸ਼ਨ ਦੇ ਆ years of experience ਆ, ਉਹਨਾਂ ਦੀ ਟ੍ਰੇਨਿੰਗ ਆ। ਆਈ ਥਿੰਕ ਉਹ ਜਿਹੜੀ ਕੁਝ ਦੱਸ ਰਹੇ ਆ ਸ਼ਾਇਦ ਆਪਾਂ ਸੁਣ ਲਈਏ 1 ਮਿੰਟ। ਕਹਿੰਦੇ ਵੀ ਮੇਰੇ ਕੋਲ ਕਹਿੰਦੇ ਸ਼ਾਇਦ ਆਨਸਰ ਹੈਗਾ ਵੀ ਕਿੱਦਾਂ। ਹਾਂਜੀ ਗੁਰਪ੍ਰੀਤ ਜੀ, ਤੁਹਾਡੀ ਆਵਾਜ਼ ਕੱਟ ਕੇ ਆ ਰਹੀ ਸੀ, ਦੱਸਿਓ ਕੀ ਕਹਿ ਰਹੇ ਸੀਗੇ ਤੁਸੀਂ। ਨਹੀਂ ਭਾਜੀ ਆਨਸਰ ਨਹੀਂ ਮੇਰੇ ਕੋਲ। ਮੈਂ ਕਹਿ ਰਿਹਾ ਸੀਗਾ ਵੀ ਅਸੀਂ ਏਦਾਂ ਗੱਲਬਾਤ ਕਰ ਰਹੇ ਸੀ, ਮੂਹਰੋਂ ਮੇਰੇ ਫਰੈਂਡ ਨੇ ਕੁਐਸਚਨ ਪੁੱਟ ਕਰਤਾ ਵੀ ਏਦਾਂ ਕਿੱਦਾਂ ਹੋ ਸਕਦਾ ਸੀ। ਏਦਾਂ ਕਿੱਦਾਂ, ਬਿਲਕੁਲ ਚਲੋ right time ਠੀਕ ਹੈ। ਉਸੇ ਟਾਈਮ ਹੈਪਨ ਹੋ ਗਿਆ। ਉਸੇ ਟਾਈਮ ਕਿੱਦਾਂ ਵੀ ਆਪਣੇ ਮੋਬਾਈਲ ਨੂੰ ਉਹਨਾਂ ਕੋਲ ਅਸੈਸ ਤੇ ਜੋ ਉਹਦੇ ਰਾਹੀਂ ਚੈੱਕ ਕਰਦੇ ਆ, ਜਾਂ ਮੰਨ ਲਓ ਕਿ ਉਹਨਾਂ ਕੋਲ ਸੌਫਟਵੇਅਰ ਜੀ ਲੈਂਦੇ ਉਸੇ ਹੀ ਕੱਟੇ ਨਾ ਜੀ, ਕਿੱਦਾਂ ਚੈੱਕ ਕਰਦੇ ਆ ਜੀ? ਦੇਖੋ ਜੀ, ਜਦੋਂ ਫੈਟੈਲਿਟੀ ਹੁੰਦੀ ਆ, ਠੀਕ ਆ, ਫੈਟੈਲਿਟੀ ਦੇ ਟਾਈਮ ਜਿਹੜਾ ਹੈਗਾ, ਜਦੋਂ ਮੌਤ ਹੁੰਦੀ ਆ ਕਿਸੇ ਦੀ ਐਕਸੀਡੈਂਟ ਦੇ ਵਿੱਚ, ਉਦੋਂ ਪੁਲਿਸ ਦੇ ਕੋਲ, ਇਹ ਇਨਵੈਸਟੀਗੇਟਰਸ ਕੋਲ ਸਾਰੇ ਐਕਸੈਸ ਹੁੰਦੇ ਆ ਕਿ ਫੋਨ ਕੰਪਨੀ ਹਰ ਚੀਜ਼ ਦਾ ਜਿਹੜਾ ਐਕਸੈਸ ਹੁੰਦਾ, ਔਰ ਰਾਈਟ ਵੇ ਜਿਹੜੀ ਆ ਫੋਨ ਕੰਪਨੀਆਂ ਹੈਗੀਆਂ, ਜਾਂ ਆਪਣੀ ELD ਕੰਪਨੀ ਹੈਗੀ ਆ, ਜਾਂ ਡੈਸ਼ ਕੈਮ ਕੰਪਨੀ ਹੈਗੀ ਆ, ਇਹਨਾਂ ਨੂੰ ਰੈਕਡ ਪ੍ਰੋਵਾਈਡ ਕਰਨ ਦਾ ਪੂਰਾ ਇਹਨਾਂ ਨੂੰ ਉਹ ਹੁੰਦਾ ਕਿ ਇਹ ਰੈਕਡ ਪ੍ਰੋਵਾਈਡ ਕਰ ਸਕਦੇ ਆ, ਕਿਉਂਕਿ ਫੈਟੈਲਿਟੀ ਹੋਈ ਆ। ਜੇ ਫੈਟੈਲਿਟੀ ਨਹੀਂ ਹੋਈ, ਜੇ ਉੱਥੇ ਡੈਥ ਨਹੀਂ ਹੋਈ, ਫਿਰ ਉਹਨਾਂ ਨੂੰ ਪ੍ਰੋਪਰ ਪ੍ਰੋਸੀਜਰ ਦੇ ਥਰੂ ਜਾ ਕੇ ਇਹ ਸਾਰਾ ਕੁਝ ਲੱਭਣਾ ਪੈਂਦਾ, ਕਰਨਾ ਪੈਂਦਾ। ਪਰ ਜੇ ਫੈਟੈਲਿਟੀ ਹੋਵੇ ਤੇ ਉਹਦੇ ਵਿੱਚ ਕੁਇਕਲੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਇਹ ਆਥੋਰਾਈਜੇਸ਼ਨ ਹੁੰਦੀ ਆ। ਇਹ ਇਨਵੈਸਟੀਗੇਟਿਵ ਜਿਹੜੀਆਂ ਏਜੰਸੀਜ਼, ਦੇਖੋ ਇਹ ਆਪਾਂ ਨਹੀਂ ਕਹਿ ਸਕਦੇ ਤਾਂ ਡੁੱਬੇ ਜਹਾਜ਼ ਨੂੰ ਪਾਣੀ ਦੇ ਥੱਲੇ ਕੱਢ ਕੇ ਵੀ ਸਾਰਾ ਕੁਝ ਲੈ ਆਉਂਦੇ ਵੀ ਇਹਨੂੰ ਕੀ ਹੋਇਆ ਸੀ, ਇਹਨੇ ਕੀ ਬੋਲਿਆ ਸੀ, ਕੀ ਕਿਹਾ ਸੀਗਾ। ਜਦੋਂ ਐਕਸੀਡੈਂਟ ਹੁੰਦਾ ਆ ਰਸਤੇ ਦੇ ਉੱਤੇ, ਉਹਦੀਆਂ ਕਿੰਨੀਆਂ ਉਹਨੇ ਬ੍ਰੇਕਾਂ ਲਾਈਆਂ, ਕਿੰਨਾ ਟਰੱਕ ਸਕਿਡ ਕੀਤਾ, ਕਿਹੜੇ ਪਾਸੇ ਨੂੰ ਗਿਆ, ਇਹ ਤਾਂ ਰੀਕਨਸਟਰਕਟ ਕਰ ਦਿੰਦੇ ਆ ਸਾਰਾ ਦਾ ਸਾਰਾ ਐਕਸੀਡੈਂਟ। ਔਰ ਇੱਕ ਪਲ ਦੀ ਤੁਹਾਨੂੰ ਜਿਹੜੀ ਆ ਉਹ ਐਕਚੁਅਲ ਪਤਾ ਲੱਗ ਜਾਂਦਾ। ਹਾਂ, ਕੁਛ ਇੱਕ ਹੋਣਗੇ ਜਿਹੜੇ ਮਸਲੇ ਹੋਣਗੇ ਜਿਨ੍ਹਾਂ ਦੇ ਵਿੱਚ ਕਈ ਥਾਵਾਂ ਤੇ ਨਹੀਂ ਵੀ ਪਤਾ ਲੱਗਦਾ ਹੋਊਗਾ, ਜਿੱਥੇ ਜਿਹੜਾ ਐਵੀਡੈਂਸ ਆ ਉਹ ਡਿਸਟਰੋਏ ਹੋ ਜਾਂਦਾ ਹੈ, ਜਾਂ ਐਵੀਡੈਂਸ ਨਹੀਂ ਰਹਿੰਦਾ, ਜਾਂ ਤੁਹਾਡੀ ਸਨੋ ਪਈ ਆ, ਕੁਛ ਇੱਦਾਂ ਦਾ ਮਸਲਾ ਹੈਗਾ ਜਿੱਥੇ ਐਵੀਡੈਂਸ ਨਹੀਂ ਮਿਲਦਾ, ਵੱਖਰੀ ਗੱਲ ਆ। ਪਰ ਮੋਸਟਲੀ ਤਾਂ ਜਿਹੜੀ ਲਾਅ ਇਨਫੋਰਸਮੈਂਟ ਹੈ, ਉਹ ਇੰਨਾ ਸਾਲ ਦਾ ਤਜਰਬਾ ਔਰ ਇੰਨੇ ਐਕਸਪੀਰੀਅੰਸਡ ਬੰਦੇ ਹੁੰਦੇ ਆ, ਉਹ ਤਾਂ ਮਤਲਬ ਕਿ ਬਿਲਕੁਲ ਕੁਇਕਲੀ ਇਹ ਚੀਜ਼ਾਂ ਜਿਹੜੀਆਂ ਬੰਦੇ ਕੱਢ ਦਿੰਦੇ ਆ। ਪਰ ਇਸ ਵੇਲੇ ਜਿਹੜੇ ਇੱਥੇ ਸਿਸਟਮ ਹੈਗਾ, ਜਿਹੜਾ ਲਾਅ ਹੈਗਾ, ਉਹਦੇ ਅਕੋਰਡਿੰਗਲੀ ਜਿਹੜਾ ਤੁਹਾਡੀ ਫੋਨ ਕੰਪਨੀ ਹੈਗੀ ਹੈ, ELD, ਡੈਸ਼ ਕੈਮ, ਇਹ ਸਾਰਿਆਂ ਨੂੰ ਜਿਹੜਾ ਡਾਟਾ ਹੈਗਾ ਉਹ ਰਾਈਟ ਵੇ ਪ੍ਰੋਵਾਈਡ ਕਰਨਾ ਪੈਂਦਾ ਜੀ। ਹੁਣ ਦੇਖੋ ਬੈਲਟ ਲਾਈ ਸੀ ਜਾਂ ਨਹੀਂ ਲਾਈ ਸੀ, ਉਹ ਤਾਂ ਸਾਫ਼ ਹੀ ਪਤਾ ਲੱਗ ਜਾਣਾ ਨਾ, ਉਹਦੇ ਵਿੱਚ ਤਾਂ ਕੋਈ ਉਹਦੇ ਵਿੱਚ ਨਹੀਂ ਆ। ਫੋਨ ਦਾ ਇੱਦਾਂ ਆ ਵੀ ਤੁਹਾਡਾ ਫੋਨ ਹੁਣ ਜਿਨ੍ਹਾਂ ਕੋਲ ਆਈਫੋਨ ਆ ਜਾਂ ਐਂਡਰੋਇਡ ਫੋਨ ਵੀ, ਉਹ ਤੁਹਾਨੂੰ ਦੱਸ ਦਿੰਦੇ ਨਾ ਵੀ ਕਿਹੜੀ ਐਪ ਤੇ ਤੁਸੀਂ ਕਿੰਨੇ ਮਿੰਟ ਲਾਏ ਆ, ਕਿੰਨੇ ਤੋਂ ਕਿੰਨੇ ਵਜੇ ਤੱਕ ਜਿਹੜਾ ਤੁਸੀਂ ਦੇਖ ਰਹੇ ਸੀ, ਕਿਹੜੀ ਚੀਜ਼ ਤੁਸੀਂ ਖੋਲੀ ਸੀ, ਕਿਹੜੀ ਚੀਜ਼ ਜਿਹੜੀ ਉਹ ਬੰਦ ਚੱਲ ਰਹੀ ਆ। ਸੋ ਫੋਨ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਟੋਰ ਕਰ ਰਿਹਾ ਆ। ਤੇ ਅਜਿਹੇ ਜਦੋਂ ਇਨਵੈਸਟੀਗੇਟਿਵ ਮਾਮਲੇ ਹੁੰਦੇ ਆ ਜਾਂ ਪੇਚੀਦਾ ਜਾਂ ਫੈਟੈਲਿਟੀ ਹੈ, ਈਵਨ ਫੈਟੈਲਿਟੀ ਨਾ ਵੀ ਹੋਵੇ ਤਾਂ ਵੀ ਜਿਹੜੀ ਹੈ ਉਹ ਪਤਾ ਕਰਦੇ, ਕਿਉਂਕਿ ਅਗਲਿਆਂ ਨੇ ਲਾ ਸੂਟ ਕਰਨੇ ਆ। ਜੇ ਕੋਈ ਬਚਦਾ ਹੈ ਜਾਂ ਉਹ ਇਦਾਂ ਵੀ ਹੁੰਦਾ ਆ, ਉਹ ਇੱਕ ਦੂਜੇ ਖਿਲਾਫ ਕਰਦੇ ਆ, ਤੇ ਫਿਰ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਉਹ ਗੌਰ ਕੀਤਾ ਜਾਂਦਾ ਹੈ। ਸੋ ਦੇ ਹੈਵ ਦ ਟੂਲਸ ਆਲਰੇਡੀ, ਉਹ ਟੂਲਸ ਹੈਗੇ ਆ। ਸੋ ਇੱਕ ਪ੍ਰੋਸੈਸ ਦੇ ਥਰੂ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਪਤਾ ਜਿਹੜੀਆਂ ਉਹ ਲੱਗਦੀਆਂ ਹੁੰਦੀਆਂ ਨੇ। ਸੋ ਥੈਂਕ ਯੂ ਜੀ ਇਸ ਸਵਾਲ ਦੇ ਲਈ। ਸੋ ਇਦਾਂ ਨਹੀਂ ਆ ਵੀ ਕੋਈ ਹਵਾ 'ਚ ਤੀਰ ਨਹੀਂ ਮਾਰਦੇ, ਇਦਾਂ ਮਤਲਬ ਜੇ ਕਹਿਣ ਦੀ ਗੱਲ, ਜੇ ਕੋਈ ਇਹ ਸੋਚ ਰਿਹਾ ਆ ਵੀ ਸ਼ਾਇਦ ਹਵਾ 'ਚ ਤੀਰ ਆ, ਆਈ ਥਿੰਕ ਉਹਦੇ ਲਈ ਹੁਣ ਉਹ ਜ਼ਮਾਨਾ ਸ਼ਾਇਦ ਲੱਦ ਗਿਆ। ਹੁਣ ਇਦਾਂ ਦਾ ਕੰਮ ਕਰਨਾ ਮੁਸ਼ਕਿਲ ਹੈ। ਇਹ ਨਹੀਂ ਆ ਵੀ ਕਰਦੇ ਨਹੀਂ ਹੋਣਗੇ, ਕਰਦੇ ਨਹੀਂ ਰਾਜਕਰਨ, ਇਹ ਜਮਾਨਾ ਲੱਦਿਆ ਨਹੀਂਗਾ। ਜੇ ਪੰਜਾਬ ਦੇ ਵਿੱਚ ਕੋਈ ਗੱਲ ਦੇਖੋ ਤੇ ਮੇਰੇ ਖਿਆਲ ਹਰ ਪੰਜਾਬ ਪੁਲਿਸ ਵਾਲਾ ਜਿਹੜਾ ਆਪਣਾ ਉਹ ਦੇ ਰਿਹਾ ਹੁੰਦਾ ਨਤੀਜਾ, ਤੇ ਹਰ ਰਿਪੋਰਟਰ ਜਿਹੜਾ ਹੁੰਦਾ ਉੱਥੇ ਉਹ ਪੂਰੇ ਦਾ ਪੂਰਾ ਨਤੀਜਾ ਜਿਹੜਾ ਆਪਣੇ ਆਪ ਦੇ ਰਿਹਾ ਹੁੰਦਾ, ਤੇ ਹਰ ਪਬਲਿਕ ਵਾਲਾ ਬੰਦਾ ਆਪਣਾ ਨਤੀਜਾ ਦੇ ਰਿਹਾ ਹੁੰਦਾ। ਸੋ ਉੱਥੇ ਇਹ ਚੀਜ਼ ਹੈਗੀ ਆ ਕਿ ਮਰਜ਼ੀ ਦੇ ਨਾਲ ਹੀ ਜਿਹੜਾ ਮਰਜ਼ੀ ਕਿਸੇ ਨੂੰ ਗਲਤ ਕਹਿ ਦਿੰਦਾ, ਜਿਹੜਾ ਮਰਜ਼ੀ ਕਿਸੇ ਨੂੰ ਸਹੀ ਕਹਿ ਦਿੰਦਾ। ਚਲੋ ਇੰਨਾ ਕੁ ਤਾਂ ਫਰਕ ਹੈਗਾ ਨਾ ਫਿਰ ਉੱਥੇ ਤੇ ਇੱਥੇ ਦੇ ਵਿੱਚ। ਹੁਣ ਆਪਾਂ ਬਿਲਕੁਲ ਇੰਨਾ ਕੁ ਤਾਂ ਹੈਗਾ, ਉਹ ਏਦਾਂ ਨਹੀਂ। ਜਰਨੈਲ ਸਿੰਘ ਜੀ। ਹਾਂਜੀ ਭਾਜੀ, ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਾੜੀ ਜਿਹੀ ਬੇਨਤੀ ਕਰਨੀ ਚਾਹੁੰਦਾ ਵੀ ਆਪਣੇ ਬੰਦਿਆਂ ਨੂੰ, ਭਾਜੀ ਆਪਣੇ ਕੰਪਨੀ ਆ, ਉਹਨਾਂ ਕੋਲ 150 ਟਰੱਕ ਆ, ਤੇ ਉਹਨਾਂ ਦੇ ਬੰਦੇ ਜਿਹੜੇ ਆ ਦੋ ਜਾਣ ਕੇ ਬੁੱਕਾਂ ਚਲਾ ਕੇ 3-4 ਦਿਨਾਂ 'ਚ ਜਾਰਜੀਆ ਤੋਂ ਕੱਲਾ ਬੰਦਾ ਆਈ ਜਾਂਦਾ। ਵਿੱਚੇ ਆਪਣੀਆਂ ਭੈਣਾਂ ਵੀ ਆ, ਉਹ ਵੀ ਚਲਾ ਰਹੀਆਂ। ਦੇਖੋ ਵੀ ਜਾਣ ਕੇ ਜਾਰਜੀਆ ਤੋਂ 2 ਬੁੱਕਾਂ ਚਲਾ ਕੇ 2-3 ਦਿਨਾਂ 'ਚ ਵਾਪਸ ਆ ਜਾਂਦੇ, ਦੇਖ ਲਓ ਉਧਰੋਂ ਚਲਾ ਕੇ। ਤੇ ਕਹਿਣਾ ਜੇ ਬੰਦਾ ਮਰ ਗਿਆ ਜਾਂ ਕੁਛ ਹੋ ਗਿਆ, ਫਿਰ ਆਹ ਕਰੋ ਜੀ, ਆਹ ਕਰੋ। ਵੀ ਆਪਣਾ ਰਿਸਕ ਦੇਖੋ ਕਿੰਨਾ ਲੈ ਰਹੀ ਹੈ ਕੰਪਨੀ ਵੀ। ਪਤਾ ਨਹੀਂ ਉਹਨਾਂ ਨੂੰ ਕੁਛ ਨਹੀਂ ਕਹਿ ਰਹੇ, ਉਹਨੇ ਬੁੱਕਾਂ ਦਿੱਤੀਆਂ, ਦੇਖ ਲਓ ਜੀ। ਥੈਂਕ ਯੂ। ਨਹੀਂ ਰਮਨ ਭਾਜੀ, ਮੈਨੂੰ ਲੱਗਦਾ ਕੰਪਨੀਆਂ ਨਾਲੋਂ ਜਿਹੜੇ ਚਲਾਉਂਦੇ ਬੰਦੇ ਉਹਨਾਂ ਦਾ ਕਸੂਰ ਆ, ਕਿਉਂਕਿ ਕੰਪਨੀ ਦਾ ਕੀ ਆ, ਡਰਾਈਵਰ ਮਰ ਗਿਆ, ਅਗਲੇ ਹੋਰ ਡਰਾਈਵਰ ਹਾਇਰ ਕਰ ਲੂਗੇ। ਨਹੀਂ ਸਰ, ਦੋਨਾਂ
ਦੋਨਾਂ ਦਾ ਕਸੂਰ ਹੈਗਾ, ਕੰਪਨੀ ਦਾ ਜ਼ਿਆਦਾ ਕਸੂਰ ਹੈਗਾ, ਡਰਾਈਵਰ ਦਾ ਕਸੂਰ ਤਾਂ ਤੁਸੀਂ ਚਲੋ ਰਿਪੋਰਟ ਕਰੋ, ਜਦੋਂ ਰਿਪੋਰਟ ਕਰਨੀ ਚਾਹੀਦੀ ਆ ਬਿਲਕੁਲ, ਜਿਹਨੂੰ ਵੀ ਲੱਗਦਾ ਆ ਇੱਥੇ ਦੱਸਣ ਦੀ ਜ਼ਰੂਰਤ ਨਹੀਂ, ਬਿਲਕੁਲ ਰਿਪੋਰਟ ਕਰੋ, ਕਾਲ ਕਰੋ ਤੁਸੀਂ ਪੁਲਿਸ ਨੂੰ, CHP ਨੂੰ, FMCSA ਨੂੰ, ਹਨਾ ਜੀ। ਬਿਲਕੁਲ ਜੀ ਬਿਲਕੁਲ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਚੀਜ਼ਾਂ ਦੇ ਉੱਤੇ ਹੀ ਕੰਮ ਚੱਲ ਰਿਹਾ ਹੈਗਾ ਇਸ ਵਾਰੀ। ਜਿੱਦਾਂ ਕਿ ਆਪਾਂ ਗੱਲ ਕੀਤੀ ਸੀ ਮਾਰਚ ਦੇ ਵਿੱਚ, ਜਿਹੜੀਆਂ ਇਹ ELDs ਯੂਜ਼ ਕਰ ਰਹੀਆਂ ਹੈਗੀਆਂ ਕੰਪਨੀਆਂ ਜਾਂ ਕੁਝ ਵੀ ਹੋ ਰਿਹਾ ਹੈਗਾ ਇੱਦਾਂ ਦਾ, ਇਹ ਅਗਲੇ ਮਹੀਨੇ ਦੇ ਵਿੱਚ ਥੋੜ੍ਹਾ ਜਿਹਾ ਇਹਦੇ ਉੱਤੇ ਕੰਮ ਸ਼ੁਰੂ ਹੋ ਜਾਣਾ ਹੈਗਾ। ਸੋ ਜੇ ਕੋਈ ਵੀ ਕਰ ਰਿਹਾ ਹੈਗਾ ਤਾਂ ਧਿਆਨ ਦੇ ਨਾਲ। ਪਰ ਦੇਖੋ ਇਹ ਸਾਡੇ ਕੋਲ, ਅਸੀਂ ਉਹਨਾਂ ਕੰਪਨੀਆਂ ਦੇ ਨਾਲ ਵੀ ਬਹਿੰਦੇ ਉੱਠਦੇ ਹੈਗੇ ਆ ਜਿਹੜੀਆਂ ਕੰਪਨੀਆਂ ਜਦੋਂ ਉਹਨਾਂ ਦੇ ਡੋਰ ਦੇ ਵਿੱਚ ਡਰਾਈਵਰ ਆਉਂਦਾ ਆ ਤੇ ਡਰਾਈਵਰ ਆਣ ਕੇ ਹਾਇਰ ਕਰਨਾ, ਇਹ ਮੇਰੇ ਸਾਹਮਣੇ ਦੀਆਂ ਗੱਲਾਂ ਹਰਜੋਤ ਭਾਜੀ, ਕਿ ਜਿੱਥੇ ਡਰਾਈਵਰ ਆਇਆ ਪਹਿਲੀ ਚੀਜ਼ ਉਹਨੇ ਆਣ ਕੇ ਮੰਗੀ ਵੀ ਮੈਨੂੰ W2 ਦੀ 1099 ਚਾਹੀਦਾ ਤੇ ਦੂਜੀ ਚੀਜ਼ ਮੈਨੂੰ 2 ELDs ਚਾਹੀਦੀਆਂ, ਤੇ ਉਸ ਕੰਪਨੀ ਦਾ ਜਵਾਬ ਇਹ ਸੀ ਵੀ ਭਾਜੀ ਡੋਰ ਅਜੇ ਪਿੱਛੇ ਖੁੱਲ੍ਹਾ ਹੀ ਆ ਤੁਹਾਡੇ, ਸੋ ਮਾਫ ਕਰੋ ਤੁਸੀਂ ਜਾਓ ਹੋਰ ਕਿਤੇ ਲੱਭ ਲਓ। ਸੋ ਉਹ ਵੀ ਕੰਪਨੀਆਂ ਹੈਗੀਆਂ ਤੇ ਜਿਹੜੀਆਂ ਉਹ ਵੀ ਹੈਗੀਆਂ ਜਿਹੜੀਆਂ ਆਉਂਦੇ ਨੂੰ ਕਹਿੰਦੀਆਂ ਵੀ ਆਓ ਗੱਲ 'ਚ ਹਾਰ ਪਾਇਆ ਤੇ ਆਉਂਦਿਆਂ ਨੂੰ ਆਹ ਫੜੋ 2 ਛੱਡੋ 3 ELDs ਲੈ ਜਾਓ, ਗੱਲ ਹੀ ਕੋਈ ਨਹੀਂ। ਤੇ ਸੋ ਉਹ ਵੀ ਕੰਪਨੀਆਂ ਹੈਗੀਆਂ। ਸੋ ਇਸ ਕਰਕੇ ਕੰਪਨੀ ਤੇ ਡਿਪੈਂਡ ਕਰਦਾ ਕੰਮ ਕਰਨ ਵਾਲੇ। ਦੇਖੋ ਜੀ, ਜੇ ਰੇਹੜੀ ਦੇ ਉੱਤੇ ਸਮਾਨ ਗਲਿਆ ਸੜਿਆ ਪਿਆ ਨਾ, ਰੇਹੜੀ ਵਾਲੇ ਨੂੰ ਤੇ ਵੇਚਣਾ ਹੀ ਆ, ਠੀਕ ਆ ਨਾ। ਇਹ ਤਾਂ ਖਰੀਦਣ ਵਾਲੇ ਨੂੰ ਚਾਹੀਦਾ ਵੀ ਭਾਈ ਮੈਂ ਇਹ ਗਲਿਆ ਸੜਿਆ ਨਹੀਂ ਲੈਣਾ, ਤੇ ਜੇ ਗਲਿਆ ਸੜਿਆ ਉਹ ਚੱਕ ਕੇ ਲੈ ਜਾਂਦਾ ਤੇ ਫਿਰ ਉਹਦੀ ਆਪਣੀ ਕਿਸਮਤ। ਦੇਖੋ, ਇਹ ਟਰੱਕਿੰਗ ਕੋਈ ਕੁਇਕ ਰਿਚ ਸਕੀਮ ਨਹੀਂ ਹੈਗੀ ਵੀ ਤੁਸੀਂ ਜਲਦੀ ਜਿਹੜਾ ਉਹ ਅਮੀਰ ਹੋ ਜਾਣਾ ਆ। ਕਿਤੇ ਅੱਜ 16 ਘੰਟੇ ਚਲਾ ਲਿਆ, 18 ਚਲਾ ਲਿਆ, ਵੱਧ ਚਲਾ ਲਿਆ, ਇਹ ਇੱਥੇ ਹੀ ਰਹਿਣਾ। ਨਾਲੇ ਤੇ ਸਰੀਰ ਤੇ ਕਿੰਨਾ ਭੈੜਾ ਤੁਹਾਡਾ ਅਸਰ ਆ। ਸਰੀਰ ਬਚੂਗਾ ਤੇ ਫਿਰ ਹੀ ਤੁਸੀਂ ਜਿਹੜਾ ਉਹ ਕਰੋਗੇ। ਹੁਣ ਕਿੱਦਾਂ ਚੱਲ ਰਹੇ ਆ, ਕਿੱਦਾਂ ਹੋ ਰਹੇ ਆ, ਕਿੰਨੇ ਐਕਸੀਡੈਂਟਾਂ ਦੇ ਵਿੱਚ ਜਿਹੜੀ ਆ ਨੀਂਦ ਦਾ ਇੱਕ ਕਾਰਨ ਹੁੰਦਾ ਆ, ਫਟੀਗ ਜਿਹੜੀ ਆ ਉਹ ਹੁੰਦੀ ਆ। ਸੋ ਹੋਰ ਕਈ ਵਾਰੀ ਫਿਰ ਨਸ਼ਾ ਪੱਤਾ ਇਨਵੋਲਵ ਜਿਹੜਾ ਉਸ ਦੇ ਵਿੱਚ ਨਾਲ ਉਹ ਹੋ ਜਾਂਦਾ ਆ। ਸੋ ਇਹ ਠੀਕ ਗੱਲ ਨਹੀਂ ਹੈਗੀ। ਤੁਸੀਂ ਹੁਣ ਤੁਸੀਂ ਰਾਜਕਰਮਵੀਰ ਸਿੰਘ ਜੀ, ਤੁਸੀਂ ਦੇਖੋ ਡਰਾਈਵਰ ਦੀ ਤਾਂ ਅਲੱਗ ਗੱਲ, ਜਿਹੜਾ ਜਿੱਦਾਂ ਹੁਣ ਉਹ ਹਾਈਲੈਂਡਰ ਸੀ, ਮੰਨ ਲਓ ਵੀ ਉਹਦੇ 'ਚ ਮੈਂ ਹੁੰਦਾ, ਮੇਰੀ ਵਾਈਫ, ਮੇਰੇ ਨਿਆਣੇ ਹੁੰਦੇ, ਤੁਸੀਂ ਕਿਸੇ ਹੋਰ ਲੋਕਾਂ ਦੀ ਜ਼ਿੰਦਗੀ ਨੂੰ ਵੀ ਖਤਰੇ 'ਚ ਪਾ ਰਹੇ ਹੈਗੇ ਆ। ਮਾਰੇ ਆ ਜੀ, ਕੋਈ ਨਵੀਂ ਗੱਲ ਨਹੀਂ ਹਰਜੋਤ ਸਿੰਘ ਜੀ, ਮਾਰੇ ਆ, ਕਿੰਨੇ ਮਾਰੇ ਆ। ਇਹ ਇਦਾਂ ਦੇ ਐਕਸੀਡੈਂਟਸ ਦੇ ਵਿੱਚ ਆਪ ਤਾਂ ਮਰੇ ਹੀ ਮਰੇ, ਨਾਲ ਦੂਜੇ ਕਿੰਨੇ ਮਰੇ ਆ। ਕਈ ਵਾਰੀ ਆਪ ਬਚ ਜਾਂਦੇ, ਦੂਜਾ ਜਿਹੜਾ ਉਹ ਮਰ ਜਾਂਦਾ ਹੈ। ਸੋ ਇਹ ਐਕਸੀਡੈਂਟਸ ਦੇ ਵਿੱਚ ਇਹ ਤਾਂ ਰਿਸਕ ਹਮੇਸ਼ਾ ਹੀ ਜਿਹੜੇ ਇਸ ਚੀਜ਼ 'ਚ ਰਹਿੰਦਾ ਆ ਵੀ ਕੋਈ ਨਾ ਕੋਈ ਫੌਤ ਹੋ ਸਕਦਾ। ਭਾਈ ਨਾ ਇਦਾਂ ਦੇ ਪੁੱਠੇ ਕੰਮ ਜਿਹੜੇ ਉਹ ਤੁਸੀਂ ਕਰੋ, ਕੋਈ ਫਾਇਦਾ ਨਹੀਂ ਆ। ਕੀ ਤੁਸੀਂ ਕਰ ਲੈਣਾ ਆ ਇੱਕ ਵਾਰੀ ਜਾਂ ਮਹੀਨਾ, ਸਾਲ, 2 ਸਾਲ ਵੱਧ ਜਿਹੜੀ ਉਹ ਚਲਾ ਕੇ, ਕੁਛ ਨਹੀਂ ਜਿਹੜਾ ਉਹ ਬਣਨਾ। ਸੋ ਨਾਲੇ ਫਿਰ ਟੌਰ ਨਾ ਨਹੀਂ ਦੱਸਣਾ। ਉਹ ਫਿਰ ਰਮਨ ਜੀ ਤੇ ਹਰਜੋਤ ਜੀ ਉਹ ਟਿਕਟੌਕ ਦੇ ਉੱਤੇ ਨੋਟਾਂ ਦੀਆਂ ਫਿਰ ਉਹਨਾਂ ਨੇ ਵੀਡੀਓ ਪਾਉਣੀਆਂ ਆ। ਉਹਨਾਂ ਨੂੰ ਦੇਖ ਕੇ ਲੋਕਾਂ ਨੇ ਕਹਿਣਾ ਵੀ ਯਾਰ ਪਤਾ ਨਹੀਂ ਖੌਰੇ ਵਾਕਿਆ ਹੀ ਜਿਹੜੇ ਰੁੱਖਾਂ ਤੇ ਤੋੜ ਜਿਹੜੇ ਉਹ ਲਈ ਆਉਂਦੇ ਆ ਵੀ ਇਹ ਹੋਈ ਕੀ ਜਾਂਦਾ ਹੈ। ਸੋ ਇਹ ਮਾਰਨ ਵਾਲੇ ਪਾਸੇ ਨੂੰ ਲੋਕ ਇੱਕ ਦੂਜੇ ਨੂੰ ਇਦਾਂ ਦੀਆਂ ਵੀਡੀਓ ਪਾ ਕੇ ਉਹ ਧੱਕ ਰਹੇ ਆ। ਅਸਲ 'ਚ ਕਾਤਲ ਉਹ ਲੋਕ ਨੇ ਜਿਹੜੇ ਇਦਾਂ ਦਿਆਂ ਨੂੰ ਇਦਾਂ ਪ੍ਰੇਰਨਾ ਜਿਹੜੀ ਉਹ ਦੇ ਰਹੇ ਆ ਵੀ ਤੁਸੀਂ ਇਦਾਂ ਕਰੋ, ਚੱਕਰ ਹੀ ਕੋਈ ਨਹੀਂ। ਅਸੀਂ ਜੇ ਬਚੇ ਆ ਤੇ ਤੁਸੀਂ ਵੀ ਸ਼ਾਇਦ ਜਿਹੜੇ ਉਹ ਬਚੇ ਰਹਿਣਾ। ਜੇ ਤੁਸੀਂ ਬਚੇ ਆ, ਸਾਰਿਆਂ ਦਾ ਉਦਾਂ ਦਾ ਜਿਹੜੀ ਕਿਸਮਤ ਨਹੀਂ ਹੁੰਦੀ। ਬਿਲਕੁਲ ਜੀ, ਇਹ ਰਾਜਕਰਨ ਬਿਲਕੁਲ ਸਹੀ ਗੱਲ ਹੈਗੀ ਆ। ਇਹ ਦੇਖਾ ਦੇਖੀ ਜਿਹੜਾ ਕੰਮ ਕਰਨਾ ਹੈਗਾ ਨਾ, ਉਹ ਬਹੁਤ ਔਖਾ ਹੈਗਾ। ਆਈ ਥਿੰਕ ਜਿਹੜਾ ਟਰੱਕਿੰਗ ਦਾ ਖਾਸ ਕਰਕੇ, ਔਰ ਕੋਈ ਵੀ ਬਿਜ਼ਨਸ ਜਿਹੜਾ ਆ ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਹ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਆਪਣੇ ਨੰਬਰਸ ਜਿਹੜੇ ਆ ਉਹਨਾਂ ਨੂੰ ਵਰਕ ਕਰੋ। ਨੰਬਰਸ ਨੂੰ ਮੇਕ ਸ਼ੋਰ ਤੁਹਾਡੇ ਨੰਬਰਸ ਵਰਕ ਕਰਦੇ ਹੋਣ। ਤੁਸੀਂ ਕਿੰਨਾ ਕੰਮ ਕਰਨਾ ਲੀਗਲੀ, ਠੀਕ ਹੈ ਨਾ, ਲੀਗਲੀ। ਹੁਣ ਕਈ ਲੋਕੀ ਹੈਗੇ ਆ ਜਦੋਂ ਨੰਬਰਸ ਕਾਊਂਟ ਕਰਦੇ ਆ, ਨੰਬਰਸ ਨੂੰ ਵੀ ਇਲੀਗਲੀ ਕਾਊਂਟ ਕਰਦੇ ਆ ਕਿ ਅੱਛਾ ਕੋਈ ਨਹੀਂ, ਜੇ ਮਤਲਬ ਕਿ ਤੁਸੀਂ 11 ਘੰਟੇ ਚਲਾਉਣਾ ਉੱਥੇ 16 ਘੰਟੇ ਦੀ ਲਾਉਂਦੇ ਆ ਵੀ ਇੰਨੇ ਮੀਲ ਕੱਢ ਲੈਣੇ ਆ ਤੇ ਉਸ ਤੋਂ ਬਾਅਦ ਇੰਨਾ। ਜੇ ਤੁਸੀਂ ਹੁਣ ਨੰਬਰ ਵੀ ਗਿਣਤੀ ਕਰਨ ਲੱਗੇ ਤੇ ਨੰਬਰ ਵੀ ਇਲੀਗਲੀ ਗਿਣਤੀ ਕਰਨ ਲੱਗੇ ਆ, ਤੇ ਲੋਡ ਜਿਹੜੇ ਆ ਉਹਦਾ ਤੁਸੀਂ ਰੇਟ ਜਿਹੜਾ ਉਹ 10 ਤੋਂ 11,000 ਹੀ ਰੱਖਣਾ ਆ ਵੀ ਈਸਟ ਕੋਸਟ ਦਾ, ਤੇ ਵੀ ਇਹ ਕਦੀ ਘਟਣਾ ਹੀ ਨਹੀਂਗਾ। ਤੇ ਫਿਰ ਉਹ ਨੰਬਰਸ ਵੀ ਗਲਤ ਹੋ ਜਾਂਦੇ ਆ। ਉਹ ਨੰਬਰ ਗਲਤ ਹੋ ਕੇ ਤੁਹਾਨੂੰ ਗਲਤ ਡਿਸੀਜਨ ਲੈਣ ਤੇ ਮਜਬੂਰ ਕਰ ਦਿੰਦੇ ਆ। ਸੋ ਜਿਹੜੇ ਇੰਡਸਟਰੀ ਪ੍ਰੋਫੈਸ਼ਨਲ ਹੈਗੇ ਆ, ਲੋਕੀ ਹੈਗੇ ਆ, ਕਿਸੇ ਨਾ ਕਿਸੇ ਦੀ ਹੈਲਪ ਜ਼ਰੂਰ ਲਓ, ਕਿਸੇ ਨਾ ਕਿਸੇ ਨੂੰ ਪੁੱਛੋ ਜ਼ਰੂਰ ਕਿ ਕਿੱਦਾਂ ਕੰਮ ਚੱਲਦਾ ਹੈਗਾ, ਕਿੱਦਾਂ ਦਾ ਹੈਗਾ, ਕਿੱਦਾਂ ਦੀ ਸਿਚੁਏਸ਼ਨ ਹੈਗੀ ਆ। ਔਰ ਅਸੀਂ ਇੱਥੇ ਆਪਣਾ ਨਾਕੇ ਲੈਂਦੇ ਆ ਰੇਡੀਓ ਦੇ ਉੱਤੇ ਹਮੇਸ਼ਾ ਇਹ ਚੀਜ਼ ਜਿਹੜੀ ਆ, ਇਹ ਕੰਮ ਜਿਹੜਾ ਇਹ ਕਰਦੇ ਰਹਿੰਦੇ ਆ। ਬਾਕੀ ਉਸ ਤੋਂ ਬਾਅਦ ਨਾਪਟਾ ਹੈਗੀ ਆ। ਸਾਨੂੰ ਨਾਪਟਾ ਦੇ ਵਿੱਚ ਬਹੁਤ ਕਾਲਸ ਆਉਂਦੀਆਂ ਹੈਗੀਆਂ ਜਿਹੜੀਆਂ ਇਸ ਮਸਲੇ ਦੇ ਉੱਤੇ ਹੁੰਦੀਆਂ ਕਿ ਭਾਜੀ ਮੈਂ ਟਰੱਕ ਲੈਣਾ ਹੈਗਾ, ਮੈਂ ਡਰਾਈਵ ਕਰਦਾ ਹੈਗਾ, ਕੀ ਤੁਹਾਡਾ ਵਿਚਾਰ ਹੈਗਾ ਜਾਂ ਕੀ ਕਰਨਾ ਚਾਹੀਦਾ, ਕਿਸ ਤਰ੍ਹਾਂ ਕਰਨਾ ਚਾਹੀਦਾ, ਕਿੰਨਾ ਕੁ ਰੇਟ ਲੈਣਾ ਚਾਹੀਦਾ, ਕਿਹੜਾ ਟਰੱਕ ਲੈਣਾ ਚਾਹੀਦਾ, ਕਿਹੜਾ ਟ੍ਰੇਲਰ ਲੈਣਾ ਚਾਹੀਦਾ। ਸੋ ਇਹ ਵਿਚਾਰ, ਇਹ ਗੱਲਾਂ
ਜਿਹੜੀਆਂ ਇਹ ਪੁੱਛਣ ਨੂੰ ਕਾਲਸ ਆਉਂਦੀਆਂ ਆ, ਔਰ ਜਿਹੜੇ ਕਈ ਬੰਦੇ ਹੈਗੇ ਜਿਨ੍ਹਾਂ ਨੇ ਕਾਲਸ ਕਰਕੇ ਔਰ ਸਹੀ ਡਿਸੀਜਨ ਬਣਾਏ ਹੈਗੇ, ਔਰ ਬਾਅਦ ਚ ਕਾਲ ਕਰਕੇ ਦੱਸਦੇ ਵੀ ਆ ਕਿ ਤੁਸੀਂ ਜਿੱਦਾਂ ਕਿਹਾ ਸੀ ਉੱਦਾਂ ਕੀਤਾ ਤੇ ਫਾਇਦਾ ਰਿਹਾ ਹੈਗਾ, ਸੌਖੇ ਰਹੇ ਆ। ਸੋ ਇਹ ਚੀਜ਼ਾਂ ਹੈਗੀਆਂ ਕਿ ਜੇ ਤੁਹਾਨੂੰ ਖੁਦ ਨੂੰ ਨਹੀਂ ਸਮਝ ਹੈਗੀ, ਨਹੀਂ ਪਤਾ ਲੱਗ ਰਿਹਾ ਹੈਗਾ, ਤੇ ਇੱਕ ਜਿਹੜੀ ਸੰਸਥਾ ਜੇ ਕੋਈ ਹੈਗੀ ਹੈ, ਜੇ ਤੁਹਾਨੂੰ ਸਲਾਹ ਦੇਣ ਨੂੰ ਹੈਗੀ ਬਣੀ ਆ ਰੱਖੀ ਆ, ਤੇ ਉਹਦੇ ਵਿੱਚ ਸਲਾਹ ਜ਼ਰੂਰ ਲਓ। ਮਤਲਬ ਕਿ ਇਹ ਤੇ ਹੁੰਦਾ ਨਾ ਵੀ ਕਈ ਵਾਰੀ ਬੰਦਾ ਕਹਿੰਦਾ ਵੀ ਪਤਾ ਹੀ ਨਹੀਂ ਗਾ ਜੀ, ਸਾਨੂੰ ਤਾਂ ਰਿਸੋਰਸ ਨਹੀਂ ਹੈਗੇ ਸਾਡੇ ਕੋਲ ਜੀ, ਪਤਾ ਨਹੀਂ ਲੱਗਾ। ਇਹ ਸਮਾਰਟ ਸਮਝਦੇ ਆ ਰਮਨ ਜੀ। ਤੁਹਾਨੂੰ ਯਾਦ ਆ ਵੀ ਮੈਂ ਇੱਕ ਵਕੀਲ ਦੇ ਉਹਦੇ ਕਜ਼ਨ ਨੇ ਸ਼ੁਰੂ ਕਰਨਾ ਸੀ, ਤੁਹਾਡੇ ਨਾਲ ਗੱਲ ਕਰਾਈ ਸੀ, ਹਾਲਾਂਕਿ ਉਹ ਪ੍ਰੋਮੀਨੈਂਟ ਵਕੀਲ ਆ। ਹੁਣ ਤੁਸੀਂ ਦੇਖੋ ਉਸ ਬੰਦੇ ਨੇ ਵੀ ਕਹਿੰਦਾ ਵੀ ਨਹੀਂ, ਜਿਹੜਾ ਟਰੱਕਿੰਗ 'ਚ ਐਕਸਪਰਟ ਆ, ਮੈਂ ਉਹਦੇ ਨਾਲ ਪਹਿਲਾਂ ਗੱਲ ਕਰਨੀ ਆ, ਹਨਾ। ਹੁਣ ਆਪਣੇ ਬੰਦੇ ਦਾ ਉਹੀ ਗੱਲ ਹੁੰਦੀ, ਉਹਨਾਂ ਨੇ ਸਟੈਪ ਨਹੀਂ ਸੀ ਚੁੱਕਿਆ ਉਦੋਂ, ਸੋ ਕਹਿੰਦੇ ਮੈਨੂੰ ਬਾਅਦ ਚ ਕਿਹਾ ਵੀ ਵਧੀਆ ਰਹਿ ਗਏ, ਆਪਾਂ ਨਹੀਂ ਗੱਲ ਜੀ ਜੀ ਬਿਲਕੁਲ। ਸੋ ਰਿਸੋਰਸਿਸ ਅਵੇਲੇਬਲ ਆ, ਨਾਪਟਾ ਆਰਗੇਨਾਈਜੇਸ਼ਨ ਆ, ਬਾਕੀ ਆਨਲਾਈਨ ਹੋਰ ਕਿੰਨੇ ਰਿਸੋਰਸਿਸ ਅਵੇਲੇਬਲ ਹੈਗੇ ਆ, ਤੁਸੀਂ ਸੰਪਰਕ ਕਰੋ, ਸਲਾਹ ਲੈ ਕੇ ਫਿਰ ਜਿਹੜਾ ਸਹੀ ਤਰੀਕੇ ਦੇ ਨਾਲ, ਜਿੱਦਾਂ ਕਾਲਰ ਕਹਿ ਕੇ ਗਏ ਵੀ ਨਾਲੇ ਪ੍ਰੋਫੈਸ਼ਨਲੀ ਜਿਹੜਾ ਉਹ ਆਪਣੇ ਬਿਜ਼ਨਸ ਨੂੰ ਰਨ ਕਰੋ। ਇੱਦਾਂ ਹੀ ਜਿਹੜਾ ਆ ਉੱਤੇ ਥੱਲੇ ਨਾ ਕਰੀ ਜਾਓ ਵੀ ਅੱਛਾ ਇੱਦਾਂ ਵੱਧ ਤੇ ਇੱਦਾਂ ਘੱਟ, ਚੱਕਰ ਹੀ ਕੋਈ ਨਹੀਂ, ਮਾੜੇ ਮੋਟੇ ਦਾ ਕੋਈ ਇੱਦਾਂ ਨਹੀਂ। ਠੀਕ ਹੈ, ਬਿਜ਼ਨਸ ਦੇ ਵਿੱਚ ਰਿਸਕ ਓਬਵੀਅਸਲੀ ਜਿਹੜੇ ਉਹ ਹੁੰਦੇ ਆ, ਪਰ ਉਹ ਕੈਲਕੂਲੇਟਡ ਰਿਸਕ ਜਿਹੜੇ ਉਹ ਨਾਲ ਦੇ ਨਾਲ ਉਹ ਰੱਖਣੇ ਚਾਹੀਦੇ ਆ। ਬਿਲਕੁਲ, ਤੇ ਨਾਲ ਇਹਦੇ ਨਾਲ ਦੇ ਨਾਲ ਹੀ ਆਪਾਂ ਕਵਾਂਗੇ ਵੀ ਹੁਣ ਤਾਂ ਚਲੋ ਫੋਨ ਤੇ ਸਲਾਹ ਆ। ਹੁਣ April 15 ਤੇ 16 ਨੂੰ ਆਪਣਾ ਜਿਹੜਾ ਟਰੱਕ ਸ਼ੋਅ ਹੈਗਾ, ਅਮਰੀਕਨ ਟਰੱਕ ਸ਼ੋਅ, ਉਹ ਵੀ ਆਉਣ ਜਾ ਰਿਹਾ, ਤੇ ਫ੍ਰਿਜ਼ਨੋ ਫੇਅਰ ਗਰਾਊਂਡਸ ਦੇ ਵਿੱਚ ਹੈਗਾ, ਤੇ ਤੁਸੀਂ ਵੱਧ ਚੜ ਕੇ ਉਹ 'ਚ ਹਿੱਸਾ ਲਓ। ਉੱਥੇ ਆਓ, ਉੱਥੇ ਏਜੰਸੀਆਂ ਸਾਰੀਆਂ ਹੋਣਗੀਆਂ, ਉੱਥੇ DOT ਵੀ ਹੈਗੀ ਆ, ਉੱਥੇ FMCSA ਦੀ ਵੀ ਟਰਾਈ ਕਰ ਰਹੇ ਆ ਕਿ ਜੇ ਉਹ ਆ ਸਕਦੇ ਹੈਗੇ ਆ, ਆਪਣੀ CHP ਉੱਥੇ ਹੈਗੀ ਆ, ਸਾਰੀਆਂ ਜਿਹੜੀਆਂ ਫੈਡਰਲ ਏਜੰਸੀਜ਼ ਆ ਉਹ ਉੱਥੇ ਹੋਣਗੀਆਂ। ਹੋਰ ਵੀ ਜਿਹੜੇ ਇੰਡਸਟਰੀ ਪ੍ਰੋਫੈਸ਼ਨਲਸ ਹੈਗੇ ਆ, ਚਾਹੇ ਇੰਸ਼ੋਰੈਂਸ ਆ, ਚਾਹੇ ELDs ਆ, ਚਾਹੇ ਸੌਫਟਵੇਅਰ ਹੈਗੇ ਆ, ਪਾਰਟਸ ਹੈਗੇ ਆ, ਹਰੇਕ ਜਿਹੜਾ ਇੰਡਸਟਰੀ ਦਾ ਕਿੱਤਾ ਹੈਗਾ ਉੱਥੇ ਹੋਊਗਾ। ਸੋ ਆਣ ਕੇ ਤੁਸੀਂ ਆਪਣਾ ਉੱਥੇ ਉਹਨਾਂ ਨੂੰ ਮਿਲੋ, ਆਪਣੀ ਜਾਣਕਾਰੀ ਲਓ, ਟਰਾਈ ਕਰੋ ਕਿ ਜਿੰਨਾ ਵੱਧ ਤੋਂ ਵੱਧ ਤੁਸੀਂ ਡਿਸਕਾਊਂਟਸ ਜਾਂ ਬੈਨੀਫਿਟਸ ਲੈ ਸਕਦੇ ਹੋ ਲਓ, ਤੇ ਜ਼ਰੂਰ americantruckingshow.com ਦੇ ਉੱਤੇ ਜਾ ਕੇ ਆਪਣੀ ਜਿਹੜੀ ਫ੍ਰੀ ਟਿਕਟ ਹੈਗੀ ਆ ਉਹਦੇ ਲਈ ਰਜਿਸਟਰ ਕਰੋ। ਜੀ ਬਿਲਕੁਲ। ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਰਾਜਕਰਮਵੀਰ ਸਿੰਘ ਜੀ, ਆਪਾਂ ਜਿੰਨੇ ਵੀ ਸਾਡੇ ਸਰੋਤੇ ਆ, ਕੱਲ੍ਹ ਰਾਤੀ ਆਪਾਂ ਫਤਿਹਗੜ੍ਹ ਸਾਹਿਬ ਤੋਂ ਦੀਪ ਸਿੱਧੂ ਹੁਣਾਂ ਦੀ ਯਾਦ ਦੇ ਵਿੱਚ ਜਿਹੜੇ ਉੱਥੇ ਪ੍ਰੋਗਰਾਮ ਰੱਖੇ ਗਏ ਸੀ ਗੁਰਦੁਆਰਾ ਸਾਹਿਬ, ਉਹ ਪੂਰਾ ਲਾਈਵ ਪ੍ਰੋਗਰਾਮ ਲਗਭਗ 8 ਵਜੇ ਤੋਂ ਲੈ ਕੇ ਤੜਕੇ 2 ਵਜੇ ਤੱਕ ਤੁਹਾਨੂੰ ਦਿਖਾ ਲਿਆ ਵੀ ਜੀ, ਤੇ ਰੇਡੀਓ ਤੇ ਵੀ ਤੁਸੀਂ ਲਾਈਵ ਸੁਣਿਆ। ਪਰ ਸਟਿਲ ਬਹੁਤ ਸਾਰੇ ਆਪਣੇ ਜਿਹੜੇ ਸਰੋਤੇ ਮਿਸ ਕਰ ਗਏ ਹੋਣਗੇ ਕਿਉਂਕਿ ਰਾਤ ਸੀ। ਸੋ ਸਾਰੇ ਦਾ ਸਾਰਾ ਪ੍ਰੋਗਰਾਮ ਦੁਬਾਰਾ ਕੀ ਫਿਰ ਤੁਸੀਂ ਹੁਣ ਤੋਂ ਕੁਛ ਮਿੰਟਾਂ ਬਾਅਦ ਆਪਣੇ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਫੇਸਬੁੱਕ ਤੇ ਲਾਈਵ ਫਿਰ ਤੁਸੀਂ ਦੇਖ ਸਕਦੇ ਹੋ ਜੀ। ਤੇ ਬਹੁਤ ਸ਼ੁਕਰੀਆ ਰਮਨ ਜੀ, ਹਰਜੋਤ ਜੀ, ਬੜੀ ਮਿਹਰਬਾਨੀ। ਕਰਦੇ ਆਪਾਂ ਸਮਾਪਤੀ। ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।